ਤੂੰ ਦਵਾਈ ਨੂੰ ਹੀ ਖਾਂਦਾ ਲੱਗਦਾ ਮੈਨੂੰ ਲੱਗਦਾ ਤੈਨੂੰ ਜਿਹੜੀ ਤਾਇਆ ਉਹ ਬਸ ਉਹ ਥੋੜਾ ਪਰੇ ਨੂੰ ਖੰਗਿਆ ਕਰ ਤੈਨੂੰ ਪਤਾ ਨਹੀਂ 3 ਮੀਟਰ ਦੀ ਦੂਰੀ ਰੱਖਣੀ ਪੈਂਦੀ ਹੈ ਤੈਨੂੰ ਓਏ ਅਮਲੀਆ ਬੜਾ ਰੋਲਾ ਨਹੀਂ ਪਾਈਦਾ ਹੁੰਦਾ ਕਰੋਨਾ ਸੀ ਮੈਨੂੰ ਹੋਈ ਉਹ ਬੇਟਾ ਹਟ ਗਈ ਆ ਹੁਣ ਅੱਛਾ ਠੀਕ ਆ ਤੂੰ ਦਵਾਈ ਨੂੰ ਹੀ ਖਾਂਦਾ ਲੱਗਦਾ ਮੈਨੂੰ ਲੱਗਦਾ ਤੈਨੂੰ ਜਿਹੜੀ ਬਈ ਦਵਾਈ ਤਾਂ ਅਮਲੀਆ ਮੈਂ ਖਾਧੀ ਆ ਕੋਈ ਸ਼ੱਕ ਨਹੀਂ ਪਰ ਐਕਾਂ ਦੱਸਦਾ ਮਾਸਟਰ ਬਈ ਮੈਨੂੰ ਪਤਾ ਨਹੀਂ ਸੀਗਾ ਵੀ ਟੀਕੇ ਲਵਾਉਣ ਤੋਂ ਬਾਅਦ ਵੀ ਬਿਮਾਰੀ ਹੋ ਜਾਂਦੀ ਆ ਪਹਿਲਾਂ ਮੈਨੂੰ ਹੋਈ ਸੀ ਪਰ ਟੀਕੇ ਲੱਗਿਆਂ ਤੋਂ ਬਾਅਦ ਵੀ 3 ਮੇਰੇ ਟੀਕੇ ਲੱਗ ਚੁੱਕੇ ਆ 3 ਟੀਕਿਆਂ ਤੋਂ ਬਾਅਦ ਵੀ ਸਾਰੀ ਫੇਰ ਚੰਬੜੀ ਬਸ ਕਰਾਤੀ ਦਿਨ 2 ਹਫ਼ਤੇ ਹੋ ਗਿਆ ਹੁਣ ਮਾੜਾ ਤਾਪਿਆ ਯਾਰ ਔਰ ਤਾਂ ਤੂੰ ਨੀਟੂ ਸ਼ਟਰ ਵਾਲੀ ਦੀ ਦਵਾਈ ਖਾ ਕੇ ਦੇਖ ਲੈਣੀ ਸੀ ਤੁਰਿਆ ਫਿਰਦਾ ਚੰਗਾ ਨਹੀਂ ਲੱਗਦਾ ਉਹ ਨਹੀਂ ਫਿਰ ਵੀ ਉਹ ਚੰਗਾ ਭਲਾ ਦਾਅਵੇ ਕਰਦਾ ਫਿਰਦਾ ਬਹੁਤ ਟਾਈਮ ਪਹਿਲਾਂ ਪੁਰਾਣਾ ਆ ਅਮਲੀਆ ਇਹ ਗੱਲਾਂ ਛੱਡ ਪਰ ਮਾਸਟਰਾ ਹੁਣ ਮੈਂ ਦੇਖਦਾ ਜਦੋਂ ਬੰਦੇ ਨੂੰ ਆਪਣਾ ਦੁੱਖ ਹੁੰਦਾ ਨਾ ਫਿਰ ਬਾਕੀ ਦੇ ਦੁੱਖ ਵੀ ਦੇਖਦਾ ਬਾਹਰ ਚਾਰ ਸਵੇਰੇ ਉਹ ਘਰੋਂ ਘਰ ਲੋਕ ਬਿਮਾਰ ਪਏ ਆ ਉਹ 3 ਟੀਕੇ ਲਵਾ ਲਏ ਹੁਣ ਕਹਿੰਦੇ ਚੌਥਾ ਟੀਕਾ ਲਵਾਓ ਦੱਸ ਇਹ ਬਿਮਾਰੀ ਕੀ ਬਣੂਗਾ ਬਾਹਰਲੇ ਮੁਲਕਾਂ ਸੁਣਦੇ ਆ ਉੱਥੇ ਵੀ ਅੱਗੇ ਆਗੀ ਹੋਈ ਆ ਬਿਲਕੁਲ ਤਾਂ ਪਰ ਇਹ ਆ ਵੀ ਹੁਣ ਤਾਂ ਇਹਦੇ ਨਾਲ ਹੀ ਰਹਿਣਾ ਪੈਣਾ ਜਿੱਦਾਂ ਆਪਾਂ ਪਹਿਲਾਂ ਵੀ ਅੱਗੇ ਕਹਿੰਦੇ ਰਹੇ ਆ ਵੀ ਇਹਦਾ ਇਸ ਬਿਮਾਰੀ ਦਾ ਖਾਤਮਾ ਤਾਂ ਹੋਣਾ ਨਹੀਂ ਪਰ ਅਜੇ ਬਹੁਤ ਸਾਰੇ ਲੋਕ ਆ ਜਿੱਦਾਂ ਹੁਣ ਤੁਹਾਡੀ ਜੇ ਐਗਜ਼ਾਮਪਲ ਲੈ ਲਈਏ ਤੁਸੀਂ ਕਿਹੜਾ ਕਿਸੇ ਨੂੰ ਦੱਸਿਆ ਹੋਣਾ ਆਪਾਂ ਨੂੰ ਵੀ ਪਤਾ ਇੱਥੇ ਲੋਕਲ ਪਰ ਮੈਂ ਬਾਹਰ ਨਹੀਂ ਗਿਆ 2 ਹਫ਼ਤੇ ਹਾਂਜੀ ਤਦੇ ਆਪਾਂ ਪਿਛਲੇ ਹਫ਼ਤੇ ਮਿਲੇ ਨਹੀਂ ਬਿਲਕੁਲ ਆਰਾਮ ਨਾਲ ਘਰ ਬੈਠਾ ਸੀ ਆਪਣੇ ਅੰਦਰ ਜੱਤੇ ਐਨ ਸਹੀ ਨਹੀਂ ਹੋਇਆ ਮੈਂ ਬਾਹਰ ਨਹੀਂ ਨਿਕਲਿਆ ਇਹ ਵਧੀਆ ਗੱਲ ਮੈਂ ਸਾਰਿਆਂ ਨੂੰ ਦੱਸਤਾ ਆਪਣੇ ਰਿਸ਼ਤੇਦਾਰਾਂ ਨੂੰ ਵੀ ਭਾਈ ਮੈਨੂੰ ਹੋਈ ਆ ਕਰੋਨਾ ਤੇ ਮੇਰੇ ਲਾਗੇ ਨਾ ਆਇਓ ਤੇ ਗੁੱਸਾ ਰਾਜੀ ਕਰਨ ਦੀ ਕੋਈ ਗੱਲ ਨਹੀਂ ਕਈ ਹੁੰਦੇ ਨਾ ਸੀਗੇ ਮੇਰੇ ਰਿਸ਼ਤੇਦਾਰ ਵੀ ਗੁੱਸਾ ਕਰੀ ਜਾਂਦੇ ਪਤਾ ਲੈਣ ਆਉਣੇ ਤਾਂ ਇਹਦਾ ਮੈਂ ਕਿਹਾ ਵੀ ਗੱਲ ਸੁਣੋ ਮੈਨੂੰ ਤਾਂ ਹੋਈ ਆ ਤੁਸੀਂ ਜੋੜੀ ਕਰਾਉਣੀ ਆ ਨਾਲੇ ਤੁਹਾਨੂੰ ਨਹੀਂ ਡਰ ਆਪਣੇ ਆਪ ਤੇ ਤੁਸੀਂ ਮੇਰੇ ਤੋਂ ਲਿਜਾ ਕੇ ਕਿਸੇ ਹੋਰ ਗਰੀਬ ਨੂੰ ਕਰੋਗੇ ਬਿਲਕੁਲ ਤੇ ਇੰਡੀਆ ਦੇ ਵਿੱਚ ਦੱਸਦੇ ਆ ਵੀ 15000 ਦੇ ਕਰੀਬ ਰੋਜ਼ ਦੇ ਕੇਸ ਆਉਣ ਲੱਗ ਗਏ ਤੇ ਕੇਸ ਆਉਂਦੇ ਆ ਪਰ ਉਹਨਾਂ ਵਿੱਚ ਜਿਹੜੇ ਹਸਪੀਟਲ ਵਗੈਰਾ ਜਾਂਦੇ ਆ ਬਾਕੀ ਤਾਂ ਜਿਹੜੇ ਪਰ ਇਹ ਇੱਕ ਕਹਿ ਲਓ ਵੀ ਵਧੀਆ ਗੱਲ ਆ ਕਿ ਹੁਣ ਮੌਤਾਂ ਨਹੀਂ ਹੁੰਦੀਆਂ ਬਹੁਤੀਆਂ ਪਰ ਇਹ ਬਿਮਾਰੀ ਇੱਕ ਭੰਨ ਜ਼ਰੂਰ ਸੱਟਦੀ ਆ ਵੀ 1 ਮਹੀਨਾ ਜਿਹੜੀ ਆ ਥਕਾਵਟ ਨਹੀਂ ਲੈਂਦੀ ਸਰੀਰ ਜਿਹੜਾ ਆ ਦਰਦ ਰਹਿੰਦਾ ਆ ਇਹ ਇਕੱਲੇ ਇੰਡੀਆ ਦੀ ਨਹੀਂ ਗੱਲ ਬਾਕੀ ਮੁਲਕਾਂ ਦੇ ਵਿੱਚ ਵੀ ਇਹੀ ਹਾਲ ਆ ਨਾਲੇ ਮਾਸਟਰ ਕਹਿੰਦੇ ਆ ਵੀ ਠੰਡੇ ਮੁਲਕ ਠੰਡੇ ਟਾਈਮ 'ਚ ਹੁੰਦੀ ਆ ਹਨਾ ਵੀ ਗਰਮੀਆਂ 'ਚ ਨਹੀਂ ਹੁੰਦੀ ਗਰਮੀ ਘਟ ਜਾਂਦੀ ਹੈ ਇੱਥੇ ਹੁਣ ਆਪਣੇ ਗਰਮੀਆਂ ਪੈਂਦੀਆਂ ਇੱਥੇ ਹੋ ਗਈ ਚਲੋ ਮੰਨਿਆ ਪਾਲੀ ਦੱਸਦਾ ਸੀ ਆਸਟ੍ਰੇਲੀਆ 'ਚ ਬਹੁਤ ਫੈਲੀ ਇਸ ਵੇਲੇ ਉੱਥੇ ਵੀ ਕਹਿੰਦੇ ਹਜ਼ਾਰਾਂ ਦੇ ਹਿਸਾਬ ਨਾਲ ਕੇਸ ਆਉਣ ਲੱਗੇ ਆ ਰੋਜ਼ ਫਿਰ ਉੱਥੇ ਆਸਟ੍ਰੇਲੀਆ ਦਾ ਸਿਆਲ ਆ ਹੁਣ ਤੂੰ ਇੰਗਲੈਂਡ ਦੇਖ ਲਾ ਇੰਗਲੈਂਡ 'ਚ ਲੋਹੜੇ ਦੀ ਸਾਰੀ ਗਰਮੀ ਪੈਣ ਡਈ ਆ ਹੈ ਲੋਕੀ ਮੈਂ ਸੁਣਿਆ ਸੀ ਆਸਟ੍ਰੇਲੀਆ ਵਾਲੇ ਆਉਂਦੇ ਕੱਛੇ ਪਾ ਕੇ ਇੱਥੇ ਇੰਡੀਆ ਓਏ ਹੁਣ ਤਾਂ ਲੋਕੀ ਇੰਡੀਆ ਤੋਂ ਕੱਛੇ ਪਾ ਕੇ ਇੰਗਲੈਂਡ ਨੂੰ ਜਾਣ ਡਏ ਹਾਂ ਬਿਲਕੁਲ ਤੇ ਵਾਤਾਵਰਨ ਦੀ ਤਬਦੀਲੀ ਇੰਨੀ ਆ ਗਈ ਆ 40 ਡਿਗਰੀ ਤੋਂ ਉੱਤੇ ਟੈਂਪਰੇਚਰ ਚੱਲ ਰਿਹਾ ਇਸ ਵੇਲੇ ਯੂਰਪ ਦਾ ਮੈਂ ਤਾਂ ਹੈਰਾਨ ਆ ਇੰਗਲੈਂਡ 'ਚ ਕਦੀ ਸੁਣਿਆ ਸੀ ਇਹ ਵੈਸੇ ਤੁਸੀਂ ਨਾ ਬਾਹਲਾ ਫਿਕਰ ਕਰੀ ਜਾਂਦੇ ਮੈਂ ਤੁਹਾਨੂੰ ਦੱਸਾਂ ਮੈਂ ਪਿੰਡ ਦੇ ਸੋਮ ਡਾਕਟਰ ਨਾਲ ਗੱਲ ਕੀਤੀ ਆ ਤੁਹਾਨੂੰ ਪਤਾ ਸਾਡੇ ਪਿੰਡ 'ਚ ਕਰੋਨਾ ਦਾ ਹੁਣ ਐਡਾ ਮਸਲਾ ਹੈ ਹੀ ਨਹੀਂਗਾ ਅੱਛਾ ਬੜਾ ਸੌਖਾ ਹੱਲ ਉਹਨਾਂ ਮਸਲਾ ਨਹੀਂ ਬੈਠਾ ਤਿੰਨੇ ਸਾਹਮਣੇ ਨਹੀਂ ਫਿਰ ਤੁਸੀਂ ਇਲਾਜ ਗਲਤ ਕਰਾਉਨੇ ਆ ਨਾ ਸਾਡੇ ਪਿੰਡ ਦਾ ਜਿਹੜਾ ਸੋਮ ਡਾਕਟਰ ਹੈ ਨਾ ਡਾਕਟਰ ਕਹਿੰਦਾ ਵੀ ਤੁਸੀਂ ਟੀਕੇ ਠੀਕ ਨਹੀਂ ਲਾਉਂਦੇ ਅੱਛਾ ਮੈਂ ਕਿਹਾ ਵੀ ਤੂੰ ਕਿੱਦਾਂ ਟੀਕੇ ਲਾਉਣਾ ਆ ਕਹਿੰਦਾ ਪਹਿਲੇ 2 ਟੀਕੇ ਤਾਂ ਅਸੀਂ ਕਹਿੰਦਾ ਇੱਥੇ ਲਾਈਦੇ ਆ ਤੇ ਤੀਜਾ ਟੀਕਾ ਕਹਿੰਦਾ ਪੁੜਿਆਂ ਤੇ ਲਾਈਦਾ ਬੰਦਾ 9 ਪਰ 9 ਕਹਿੰਦਾ ਆ ਹਾਂ ਤੂੰ ਵੀ ਇਹ ਟਿਕਾਣੇ ਦੇ ਬੰਦੇ ਰੱਖਿਆ ਨਹੀਂ ਲਾਉਂਦਾ ਪੁੜਿਆਂ ਤੇ ਟੀਕੇ ਉਹ ਮੁੰਡੇ ਨੱਪੇ ਪਏ ਆ ਸਾਰੇ ਉਹਨੇ ਲੰਬੜਾ ਤੇਰਾ ਕਿੱਦਾਂ ਹਾਲ ਹੈ ਵੀ ਲਵਾਇਆ ਫਿਰ ਪੁੜਾ ਜਾ ਮੈਨੂੰ ਲੱਗਦਾ ਇਹ ਲਵਾ ਕੇ ਆ ਤਦੇ ਗੱਲ ਤਾਂ ਇਹ ਦਾਦਾ ਵੀ ਹੱਡ ਬੀਤੀ ਹੈ ਪੁੜੇ ਬੀਤੀ ਦਾਦਾ ਪੁੜੇ ਪੜਵਾਇਆ ਨਹੀਂ ਵੀ ਟੀਕੇ ਲਵਾਇਆ ਮੈਂ ਕਿਹੜਾ ਉੱਥੇ ਕੀਸੀਆਂ ਕਰਵਾ ਕੇ ਆਇਆ ਆਪਣੀਆਂ ਚਲੋ ਨਹੀਂ ਗੱਲ ਸੁਣ ਲਓ ਔਰ ਤੈਨੂੰ ਪਤਾ ਨਹੀਂ ਕਾਹਦੇ ਲਈ ਲਾਲਾ ਆਇਆ ਅੱਜ ਤੈਨੂੰ ਪਤਾ ਕਾਹਨੂੰ ਨਹੀਂ ਆ ਔਰ ਤੈਨੂੰ ਪਤਾ ਹੀ ਉਹਨੇ 2 ਨੰਬਰ ਦੇ ਕੰਮ ਆ ਸਾਰੇ ਰਾਤ ਨੂੰ ਸੁੱਤਾ ਪਿਆ ਸੀ ਪੁਲਿਸ ਆ ਗਈ ਉਹਨੇ ਗੁੰਡਾ ਕਰਕਾਇਆ ਅੱਛਾ ਕਹਿੰਦੇ ਹਾਂ ਬਈ ਬਾਹਰ ਆ ਉਹ ਕਹਿੰਦਾ ਕੀ ਗੱਲ ਆ ਬਾਹਰ ਕਿਉਂ ਆਵਾਂ ਉਹ ਕਹਿੰਦੇ ਕੋਈ ਗੱਲ ਕਰਨੀ ਆ ਕਹਿੰਦਾ ਤੁਸੀਂ ਕਿੰਨੇ ਜਣੇ ਆ ਪੁਲਿਸ ਵਾਲਾ ਕਹਿੰਦਾ 3 ਜਣੇ ਕਹਿੰਦਾ ਮੈਂ ਆਪਸ ਚ ਹੀ ਕਰ ਲਓ ਉਹਨੇ ਪੁੱਛਿਆ ਰੋਜ਼ ਕੋਟਿਆ ਜਿੰਦਾ ਅੱਛਾ ਆਈ ਨਹੀਂ ਆਇਆ ਉਹ ਅੱਛਾ ਅੱਛਾ ਭਾਈ ਉਹਦਾ ਲਾਲਾ ਹੈਗਾ ਬਾਈ ਬੜਾ ਚਲਾਕ ਹੁੰਦਾ ਬਹੁਤ ਚਲਾ ਗਿਆ ਪਤਾ ਨਹੀਂ ਸਾਰੇ ਪਿੰਡ ਨੂੰ ਅੱਗੇ ਲਾਈ ਫਿਰਦਾ ਬਿਲਕੁਲ ਹੈ ਨਹੀਂ ਉਹਦਾ ਮਾਸਟਰ ਹੁਣ ਆਪਾਂ ਗੱਲ ਕਰਦੇ ਆ ਵਿੱਚੇ ਰਹਿ ਗਈ ਗੱਲ ਆਪਣੀ ਵਿੱਚੇ ਲੰਬੜ ਬੋਲਣ ਲੱਗ ਪਿਆ ਵੀ ਇੰਗਲੈਂਡ ਦੇ ਵਿੱਚ ਜਿਹੜਾ ਟੈਂਪਰੇਚਰ ਹੋਇਆ ਇੰਨੀ ਗਰਮੀ ਪੈ ਰਹੀ ਹੈ ਕਹਿੰਦੇ 43 ਡਿਗਰੀ ਬਾਕੀ ਕਹਿੰਦਾ ਬਾਕੀ ਦੀਆਂ ਕੰਟਰੀਆਂ ਤੋਂ ਲੱਗ ਇੰਗਲੈਂਡ ਤੋਂ 40 ਡਿਗਰੀ ਹੋਈ ਬਿਲਕੁਲ ਇਹ ਲੋੜਾ ਨਹੀਂ ਲੋੜਾ ਤਾਂ ਹੈ ਇਹ ਬਣਾਇਆ ਵੀ ਤਾਂ ਆਪਾਂ ਹੀ ਆ ਜਿੱਦਾਂ ਫੈਕਟਰੀਆਂ 'ਚ ਧੂਆਂ ਜਿੰਨਾ ਪ੍ਰਦੂਸ਼ਣ ਅਸੀਂ ਕਰਦਾ ਧਰਤੀ ਦਾ ਤਾਪਮਾਨ ਵਧਣ ਲੱਗ ਗਿਆ
ਇੰਨਾ ਤਾਪਮਾਨ ਵਧਿਆ ਕਿ ਹੁਣ ਦੁਬਈ ਵਰਗੇ ਜਿਹੜੇ ਦੇਸ਼ ਆ ਜਿੱਥੇ ਰੇਤਾ ਉੱਥੇ ਬਰਫਾਂ ਪੈ ਜਾਂਦੀਆਂ। ਜਿੱਥੇ ਕਦੀ ਸੁਣਿਆ ਨਹੀਂ ਸੀ ਵੀ ਇੰਗਲੈਂਡ ਦੇ ਵਿੱਚ ਗੋਰੇ ਜਿਹੜੇ ਆ ਗਰਮੀ ਨੂੰ ਤਰਸਦੇ ਹੁੰਦੇ ਸੀ, ਉੱਥੇ 40 ਡਿਗਰੀ ਤੋਂ ਉੱਤੇ ਆ। ਪੁਰਤਗਾਲ ਦੇ ਵਿੱਚ 650 ਦੇ ਕਰੀਬ ਮੌਤਾਂ ਹੋ ਗਈਆਂ ਗਰਮੀ ਦੇ ਕਰਕੇ। ਫਰਾਂਸ ਵਰਗੇ ਦੇਸ਼ ਜਿਹੜਾ ਆਪਣੇ ਕਹੀ ਕਹਿੰਦੇ ਹੁੰਦੇ ਵੀ ਠੰਡੇ ਮੁਲਕਾਂ ਦੇ ਵਿੱਚ ਬਰਫਾਂ ਪੈਂਦੀਆਂ ਇਸ ਵੇਲੇ ਇੰਨੀ ਜ਼ਿਆਦਾ। ਤੇ ਨਾਲ ਇਹ ਵੀ ਕਹਿ ਰਹੇ ਆ ਜਿਹੜੇ ਮਾਹਰ ਆ ਵੀ ਅਗਲੇ ਹੋਰ 10-12 ਸਾਲਾਂ ਤੱਕ ਹੋਰ ਟੈਂਪਰੇਚਰ ਅੱਪ ਜਾਣਾ, ਕਿਉਂਕਿ ਅੱਗਾਂ ਲੱਗ ਰਹੀਆਂ ਆ। ਜਦੋਂ ਟੈਂਪਰੇਚਰ ਅੱਪ ਹੋ ਗਿਆ ਤੇ ਬਹੁਤ ਬੁਰੇ ਹਾਲਾਤ ਬਣਨੇ ਆ। ਗਲੇਸ਼ੀਅਰ ਜਿਹੜੇ ਆ ਉਹ ਪਿਘਲਣ ਲੱਗ ਪਏ ਆ। ਜਿਹੜੇ ਕਈ ਦੇਸ਼ ਆ ਡੁੱਬਣੇ ਵੀ ਆ, ਕਿਉਂਕਿ ਜਿਹੜਾ ਪਾਣੀ ਦਾ ਲੈਵਲ ਆ ਸਮੁੰਦਰ ਦਾ ਉਹ ਵਧਣਾ। ਸਮੁੰਦਰ ਬਰਫ਼ ਕਹਿੰਦੇ ਢਲ ਗਈ, ਹਾਂਜੀ, ਤਾਂ ਪਾਣੀ ਕਹਿੰਦੇ ਚਾਹ ਚੜ੍ਹਦਾ ਮੀਟਰ ਚੜ ਜਾਣਾ। ਤੇ ਕਈ ਦੇਸ਼ ਜਿਹੜੇ ਆ ਡੁੱਬਣੇ ਆ, ਪਹਿਲਾਂ ਡੁੱਬੇ ਵੀ ਆ ਬਹੁਤ ਸਾਰੇ ਇਲਾਕੇ ਜਿਹੜੇ ਆ। ਇਹ ਸਾਰੇ ਹੁਣ ਇਹ ਲੈਣੇ ਤਾਂ ਪੈਣੇ ਆ ਸਟੈਪ। ਜਿਹੜਾ ਵਾਤਾਵਰਨ ਹੈ ਨਾ, ਇਹ ਖਰਾਬ ਵੀ ਬੰਦੇ ਨੇ ਕੀਤਾ ਹਨਾ। ਕੁਦਰਤ ਅੱਗੇ ਮੋਰੇ ਹਾਂਜੀ, ਇਹ ਜੋ ਟਪੂਸੀਆਂ ਮਾਰਦਾ ਹੈ ਨਾ, ਗਾਹ ਫੜ ਲੈ, ਦਰਖਤ ਫੜ ਲੈ, ਜਾਨਵਰ ਮਾਰਦੇ, ਪੰਛੀ ਉਡਾਤੇ, ਇਹ ਲੈਣੇ ਤੇ ਦੇਣੇ ਵੀ ਪੈਣੇ ਆ। ਕਿਉਂ ਨਾ ਬੜਾ ਮੈਂ ਦੇਖਦਾ ਬਈ ਸਾਡੇ ਪਿੰਡਾਂ ਦਾ ਹਾਲ ਤਾਂ ਹੈਗਾ ਖਰਾ ਹਜੇ। ਆ ਮੈਂ ਸ਼ਹਿਰੀਆਂ ਨੂੰ ਦੇਖਦਾ ਵੀ ਵੱਡੀਆਂ ਬਿਲਡਿੰਗਾਂ ਪਾ ਲੈਂਦੇ ਆ, ਅਪਾਰਟਮੈਂਟ ਅੰਗਰੇਜ਼ੀ ਚ ਕਹਿੰਦੇ ਨਾ ਉਹਨਾਂ ਨੂੰ। ਪੜਿਆ ਹੁੰਦਾ ਮੈਂ, ਪੜਿਆ ਥੋੜਾ ਵੱਡੀਆਂ ਸੀਮੈਂਟ ਦੀਆਂ ਬਿਲਡਿੰਗਾਂ ਬਣਾ ਲੈਂਦੇ ਆ ਤੇ ਉੱਪਰ ਫਿਰ ਇੰਨੇ ਕੇ ਬੂਟੇ ਲਾਉਂਦੇ ਫਿਰਦੇ ਆ। ਇਹ ਕੋਝਾ ਮਜ਼ਾਕ ਹੀ ਆ ਵਾਤਾਵਰਨ ਦੇ। ਪਹਿਲਾਂ ਵੱਢਦੇ ਕਾਹਦੋਂ ਜੇ ਲਾਉਣੇ ਸੀ। ਬਿਲਕੁਲ। ਨਾਲੇ ਸਰਕਾਰਾਂ ਵੱਢੀ ਜਾਂਦੀਆਂ ਤਾਂ ਹੈ ਬੂਟੇ। ਸਰਕਾਰਾਂ ਬੰਦੇ ਆ, ਹੱਕ ਵੱਢੀ ਜਾਂਦੇ ਉਹਨਾਂ ਨੇ ਤਾਂ ਬੂਟੇ ਬਾਕੀ ਸਹੀ ਗੱਲ। ਬੰਦੇ ਨੂੰ ਬੰਦਾ ਵੱਢੀ ਜਾਂਦਾ। ਦੇਲਾ ਮਾਸਟਰ ਆਪਣੇ ਇੰਗਲੈਂਡ 'ਚ ਕਿੰਨੀ ਗਰਮੀ ਪੈਂਦੀ ਆ। ਹੁਣ ਆਸਟ੍ਰੇਲੀਆ ਦੇ ਲਾ, ਮੇਰੇ ਭਤੀਜੇ ਪਾਲੀ ਦਾ ਫੋਨ ਆਇਆ ਸੀ, ਕਹਿੰਦਾ ਆਸਟ੍ਰੇਲੀਆ 'ਚ ਇਸ ਸਾਲ ਠੰਡ ਬੜੀ ਹੋ ਰਹੀ ਆ, ਰੈਕੋਰਡ ਨਾਲ ਟੁੱਟੀ ਜਾਂਦੇ ਆ। ਰਾਤ ਨੂੰ ਕਹਿੰਦਾ 2-2 ਰਜਾਈਆਂ ਲੈਂਦੇ ਆ। ਇਹ ਸਾਲ ਲੋੜਾ ਨਹੀਂ ਹੈ। ਜਿੱਥੇ ਠੰਡ ਪੈਣੀ ਚਾਹੀਦੀ ਉੱਥੇ ਗਰਮੀ ਪੈ ਰਹੀ ਆ, ਜਿੱਥੇ ਗਰਮੀ ਪੈਣੀ ਆ ਉੱਥੇ ਠੰਡ ਪੈ ਰਹੀ ਆ। ਇਹਨਾਂ ਦਾ ਤਾਪਮਾਨ ਕੋਈ ਠੀਕ ਹੁੰਦਾ ਆ। ਕਿਹਦਾ ਤਾਪਮਾਨ? ਹੁਣ ਤੂੰ ਦੱਸੀ ਦਾ ਜਾਣਾ ਆ, ਇੰਗਲੈਂਡ ਵਾਲਾ ਤਾਪਮਾਨ ਵਧੀ ਜਾਂਦਾ, ਕਦੋਂ ਥੱਲੇ ਟਿਕੂ ਤੈਨੂੰ ਦੱਸਾਂ ਮੈਂ। ਤਾਪਮਾਨ ਵੀ ਅਮਲੀਆ ਡਿੱਪੂ, ਉਧਰ ਰੁਪਈਆ ਡਿੱਪਿਆ, ਦਿਖਿਆ ਨਹੀਂ ਤੈਨੂੰ ਕਿੱਥੇ ਡਿੱਗਿਆ? ਯਾ ਕਿਤੇ ਸਿਰਦਾ ਯਾਰ, ਮੈਂ ਸਵੇਰ ਦਾ ਲਾਪੇ ਕਿਤੇ ਉਹ ਨਹੀਂ ਦੱਸੂਗਾ ਤਾਂ ਹੀ ਪਤਾ ਲੱਗੂਗਾ। ਇਹ ਹੁਣ ਮਾਟਰ ਦੱਸੂਗਾ ਰੁਪਈਆ ਕਿੱਦਾਂ ਡਿੱਗਦਾ। ਅੱਛਾ ਮਾਸਟਰ ਬਿਲਕੁਲ ਤਾਇਆ। ਤੇ ਰੁਪਈਏ ਦਾ ਬੜਾ ਬੁਰਾ ਹਾਲ ਹੋਇਆ। ਵੈਸੇ ਤਾਂ ਚਲੋ ਸਾਰੇ ਦੇਸ਼ਾਂ ਦੇ ਇਹੀ ਹਾਲ ਆ ਕਿ ਰੁਪਈਆ ਇੱਕ ਜਿਹੜਾ ਆ ਮੋਦੀ ਗਵਰਨਮੈਂਟ, ਬਹੁਤ ਪਹਿਲਾਂ ਮੋਦੀ ਸਰਕਾਰ ਨੇ ਦੇਖਿਆ ਹੋਣਾ, ਮੋਦੀ ਜਦੋਂ ਮੁੱਖ ਮੰਤਰੀ ਹੁੰਦੇ ਸੀ ਗੁਜਰਾਤ ਦੇ, ਉਦੋਂ ਕਹਿੰਦੇ ਹੁੰਦੇ ਸੀ ਮਨਮੋਹਨ ਸਰਕਾਰ ਨੂੰ ਵੀ ਬਹੁਤ ਜੀ ਡਿੱਗਦਾ ਆ ਰੁਪਈਆ। ਪਰ ਇਸ ਵੇਲੇ ਤਾਂ ਕਹਿ ਰਹੀ ਹੋ ਗਿਆ 80 ਰੁਪਈਆਂ ਦਾ $1 ਜਿਹੜਾ ਆ ਮਿਲਦਾ। ਪਰ ਇਹਦੇ ਪਿੱਛੇ ਦੇਖੋ ਯੂਕਰੇਨ ਦੀ ਜੰਗ ਵੀ ਹੈਗੀ ਆ, ਹੋਰ ਵੀ ਕਾਰਨ ਹੈਗੇ ਆ। ਤੇਲ ਬੜਾ ਮਹਿੰਗਾ ਹੋਇਆ, ਤੇਲ ਬਹੁਤ ਮਹਿੰਗਾ ਹੋ ਗਿਆ, ਮਹਿੰਗਾਈ ਦੇ ਇੰਨੀ ਮਾਰਿਆ। ਪਰ ਇਹ ਲੈ ਦੇ ਕੇ ਮਾਰ ਤਾਂ ਆਪਣੇ ਵਰਗੇ ਲੋਕਾਂ ਨੂੰ ਹੀ ਪੈਣੀ ਆ। ਗਰੀਬ ਨੂੰ ਵੀਰਾਂ ਤੋਂ ਬਥੇਰਾ ਪੈਸਾ। ਪਰ ਮਾਟਰ ਬੰਦੇ ਗਿਰਦੇ ਤਾਂ ਮੈਂ ਦੇਖੇ ਸੀਗੇ, ਰੁਪਈਆ ਕਿੱਦਾਂ ਡਿੱਗਦਾ ਹੈ। ਆਪਣੇ ਤੈਨੂੰ ਪਤਾ ਹੋਣਾ, ਤੂੰ ਤਾਂ ਉਦਾਂ ਵੀ ਡਿੱਗਿਆ ਹੀ ਰਹਿਣਾ। ਮੈਂ ਆਪ ਦੇਖਣਾ ਤਾਂ ਆਪਣੇ ਆਪ ਨੂੰ ਦੇਖਦਾ ਨਹੀਂ ਕਿ ਰੁਪਈਆ ਕਿੱਦਾਂ ਡਿੱਗ ਜਾਣਾ। ਮੈਂ ਲੰਬੜਾ ਤੂੰ ਰੁਪਈਆ ਦੀ ਜੇਬ ਚੋਂ ਡੇਗਾ। ਹਾਂ, ਇਹ ਹੂੰ ਨਾ ਡਿੱਗੂ ਤਾਂ ਆਪਣੇ ਕੋਲ ਸਮਾਨ ਹੁੰਦਾ ਇਹ ਰੁਪਈਆ ਤਾਂ ਇਹ ਗੱਲ ਸੁਣ ਲਓ ਮੇਰੇ ਇੱਕ, ਇਹ ਰੁਪਈਆ ਡਿੱਗਣ ਦੀ ਗੱਲ ਕਰਦਾ ਮੈਂ, ਇਹਦੇ ਡਿੱਗਣ ਦੀ ਗੱਲ ਰਾਤ ਦੀ ਤੁਹਾਨੂੰ ਦੱਸਦਾ। ਇਹ ਵੀ ਡਿੱਗ ਪਿਆ, ਇਹ ਨਾਲੀ 'ਚ ਡਿੱਗੇ ਹੋ ਨਾਲੀ 'ਚ ਹੈ। ਇਹਦੇ ਨਾਲ ਦੇ ਖੱਚ ਜੇ ਸਾਥੀ ਨੇ ਇਹਨੂੰ ਚੱਕਿਆ, ਉਹਦੇ ਲਫੇੜੇ ਛੱਡਤੇ। ਕਹਿੰਦਾ ਕਿਉਂ ਚੱਕਿਆ? ਅੱਛਾ, ਕਹਿੰਦਾ ਤੈਨੂੰ ਚੱਕਿਆ ਕਿਤੇ ਸੱਟ ਜੋਟ ਲਾ ਜੂ। ਕਹਿੰਦਾ ਹੁਣ ਚੱਕ ਕੇ ਵੀ ਤਾਂ ਡਿੱਗਣਾ ਹੀ ਆ। ਆਹ ਤਾਂ ਹਾਲ ਆ। ਆਖੇ ਰੁਪਈਆ ਕਿਹੜਾ ਮੈਨੂੰ ਦੱਸਿਆ ਤੈਨੂੰ ਭੁਲੇਖਾ ਲੱਗਿਆ, ਤੇਰੀ ਘੁੱਟ ਪੀਤੀ ਹੋਣੀ ਹੈ ਰਾਤ ਨੂੰ ਤੇ ਦੱਸਾਂ। ਆਪਾਂ ਨਹੀਂ ਡਿੱਗਦੇ, ਇਹਨਾਂ ਉੱਡਦੇ ਆ ਮੈਨੂੰ ਨਹੀਂ ਪਤਾ ਸੱਚ ਕੀ ਆ ਝੂਠ ਕੀ ਆ। ਅਮਲੀ ਤਾਂ ਮੇਰੀ ਨਿਗਾਹ 'ਚ ਇੱਕ ਵਾਰੀ ਡਿੱਗਿਆ ਸੀ, ਉਹਦੇ ਘਰ ਵਾਲੀ ਛੱਡ ਕੇ ਗਈ ਉਹਦੀ ਨਿਗਾਹ 'ਚ ਡਿੱਗਿਆ ਇਹ। ਨਿਗਾਹ 'ਚ ਡਿੱਗਿਆ। ਨਹੀਂ ਉਹ ਤੋਂ ਬਾਅਦ ਜਿਹੜਾ ਆਂਢ ਗੁਆਂਢ 'ਚ ਡਿੱਗਦਾ ਆ ਉਹ ਨਹੀਂ ਹੁਣ ਸਾਰੀਆਂ ਗੱਲਾਂ ਇੱਥੇ ਕਰੂੰਗਾ। ਲੰਬੜਾ ਯਾਰ ਆ ਗੱਲ ਕਰਿਆ ਕਰ ਦਿੰਦਾ ਸਾਹਿਬ। ਮਾਟਰਾ ਤੂੰ ਤਾਂ ਚੰਗਾ ਪੜਿਆ ਲਿਖਿਆ, ਕਹਿੰਦੇ ਪੜਿਆ ਲਿਖਿਆ ਤਾਂ ਮੈਂ ਵੀ ਆ। ਇਹ ਕਹਿੰਦੇ ਜਿੱਦਾਂ ਹੁਣ ਰੁਪਈਆ ਡੇਪਿਆ ਗੱਲ ਤਾਂ ਆਪਾਂ ਛੇੜ ਲਈ। ਨਾਲੇ ਕਹਿੰਦੇ ਵੀ ਜਿਹੜਾ ਇੰਡੀਆ ਦਾ ਰੁਪਈਆ ਹੁੰਦਾ ਸੀਗਾ ਜਦੋਂ 47 ਦਾ ਟਾਈਮ ਸੀ, 1914 ਦਾ ਕਹਿੰਦੇ ਟਾਈਮ ਸੀ, ਉਦੋਂ ਤਾਂ ਕਹਿੰਦੇ $20 ਖਰੀਦ ਲੈਂਦਾ ਹੁੰਦਾ ਸੀ 1 ਰੁਪਈਆ। ਨਹੀਂ ਹੁਣ ਕਿੱਦਾਂ ਡੇਪਿਆ? ਉਦੋਂ ਰੁਪਈਆ ਹੁੰਦਾ ਹੀ ਨਹੀਂ ਸੀ। ਨਹੀਂ ਅੰਗਰੇਜ਼ਾਂ ਦੇ ਮੈਂ ਸੁਣਿਆ ਕਹਿੰਦੇ ਵੀ ਉਦੋਂ ਉਹਦੀ ਕਹਿੰਦੇ ਸ਼ਕਤੀ ਜ਼ਿਆਦਾ ਹੁੰਦੀ ਸੀ। ਸ਼ਕਤੀ ਕੀ ਚਾਂਦੀ ਦਾ ਰੁਪਈਆ ਹੁੰਦਾ ਹੈ ਆਪਣੇ, ਚਾਂਦੀ ਦਾ। ਤਾਂ ਇਹਨੂੰ ਜ਼ਿਆਦਾ ਪਤਾ ਕਰਦੇ ਸੀ। ਤੂੰ ਦੇਖਿਆ ਹੁਣ ਕਿੱਦਾਂ ਡੇਪਿਆ ਫਿਰ ਇਹ? ਪਰ ਉਦੋਂ ਜਿਹੜਾ ਜਿਹੜਾ ਆਸਟ੍ਰੇਲੀਆ ਆਪਣਾ ਰੱਖ ਲਓ ਇੰਗਲੈਂਡ, ਉਹਦਾ ਸਾਰਾ ਜਿਹੜਾ ਰੁਪਈਏ ਦੀ ਪਾਵਰ ਸੀ ਉਹ ਇੰਗਲੈਂਡ ਦੇ ਪਾਉਂਡ ਦੇ ਬਰਾਬਰ ਸੀ, ਕਿਉਂਕਿ ਇੰਗਲੈਂਡ ਦਾ ਰਾਜ ਸੀ, ਰਾਣੀ ਸੀ ਉੱਥੇ। ਸਾਰੀ ਇਕਨੋਮੀ ਜਿਹੜੀ ਉਹਨਾਂ ਦੀ ਰਿਜ਼ਰਵ ਬੈਂਕ ਜਿਹੜੀ ਆ ਡੀਲ ਕਰਦੀ ਸੀ। ਹੁਣ ਦਾ ਜਿਹੜਾ ਰੁਪਈਆ ਆ ਜੇ ਆਪਾਂ ਦੇਖੀਏ, ਅਸਲ ਵਿੱਚ ਕੀ ਆ ਕਿ ਲੈਣ ਦੇਣੀਆਂ ਸਾਡੀਆਂ ਕਿੱਦਾਂ ਦੀਆਂ। ਅਸੀਂ ਤੇਲ ਖਰੀਦਣਾ ਵੀ ਆ
ਤੇਲ ਜਿਹੜਾ ਆ ਡਾਲਰ ਦੇ ਵਿੱਚ ਖਰੀਦ ਹੋਣਾ। ਇਸ ਕਰਕੇ ਜਿਹੜਾ ਰੁਪਈਏ ਦੀ ਕੀਮਤ ਨੂੰ ਬਰਾਬਰ ਰੱਖਣ ਦੇ ਲਈ ਸਾਨੂੰ ਇਹ ਰਿਜ਼ਰਵ ਬੈਂਕ ਦੀਆਂ ਪਾਲਿਸੀਜ਼ ਹੈਗੀਆਂ ਹਨਾ। ਤੇ ਹੁਣ ਮੈਨੂੰ ਇਦਾਂ ਲੱਗਦਾ ਵੀ ਜੇ ਜ਼ਿਆਦਾ ਕੀਤਾ ਤਾਂ ਫਿਰ ਤੁਸੀਂ ਕਹਿਣਾ ਵੀ ਜ਼ਿਆਦਾ ਹੋ ਗਿਆ ਹੁਣ ਕੰਮ। ਮੈਨੂੰ ਹੋਰ ਡਰ ਲੱਗਦਾ ਮਾਸਟਰ ਕਿਤੇ ਦਾ ਹਾਲ ਵੀ ਸ਼੍ਰੀਲੰਕਾ ਵਾਲਾ ਨਾ ਹੋਵੇ। ਆਪਣੇ ਇੰਡੀਆ ਦਾ ਉੱਥੇ ਲਾ ਕੀ ਬਣਿਆ, ਉੱਥੇ ਸ਼੍ਰੀਲੰਕਾ ਦਾ ਬਹੁਤ ਬੁਰਾ ਹਾਲ ਨੂੰ ਪੈਸੇ ਨਾ, ਉੱਥੇ ਡੀਜ਼ਲ ਲੈਣ ਨੂੰ ਪੈਸੇ ਨਾ, ਉੱਥੇ ਖਾਣਾ ਲੈਣ ਨੂੰ ਪੈਸੇ ਨਾ, ਦਵਾਈ ਲੈਣ ਨੂੰ ਪੈਸੇ। ਕਹਿੰਦੇ ਸਾਰਾ ਜਿੰਨਾ ਦਾ ਰਿਜ਼ਰਵ ਸੀ ਸਾਰੇ ਖਜ਼ਾਨਾ ਖਾਲੀ। ਹਾਂ ਤੇ 20 ਦਿਨ ਦੱਸਦੇ ਆ ਵੀ ਲਾਈਨਾਂ ਲੱਗੀਆਂ ਆ, ਵੀ 20 ਦਿਨ ਕਈ ਵਾਰੀ ਲੱਗ ਜਾਂਦੇ ਆ ਤੇਲ ਲੈਣ ਦੇ ਲਈ, ਇੰਨੇ ਮਾੜੇ ਹਾਲਾਤ ਹੋਏ ਆ। ਪਰ ਉਹਦੇ ਪਿੱਛੇ ਵੀ ਗਵਰਨਮੈਂਟ ਦੀਆਂ ਗਲਤ ਨੀਤੀਆਂ। ਈਵਨ ਕਿ ਆਪਾਂ ਹੁਣ ਪੰਜਾਬ ਦੀ ਗੱਲ ਕਰ ਲਈਏ, ਰਿਜ਼ਰਵ ਬੈਂਕ ਨੇ ਕਹਿ ਦਿੱਤਾ ਆ ਵੀ ਪੰਜਾਬ ਦੇ ਹਾਲਾਤ ਵੀ ਸ਼੍ਰੀਲੰਕਾ ਵਰਗੇ ਹੋਣ ਵਾਲੇ ਆ। ਇੱਥੇ ਦਾ ਜਿਹੜਾ ਟੋਟਲ GDP ਆ ਉਹਦੇ ਬਰਾਬਰ ਕਹਿੰਦੇ ਆ ਵੀ 2026 ਜਾਂ 2027 ਦੇ ਵਿੱਚ 45% ਜਿਹੜਾ ਕਰਜ਼ਾ ਹੋ ਜਾਣਾ। ਹੁਣ ਕਰਜ਼ਾ ਵਧਣਾ ਹੀ ਆ। ਤੁਸੀਂ ਇੰਨੀਆਂ ਲੋਕ ਲੁਭਾਵਣੀਆਂ ਸਕੀਮਾਂ ਤਾਂ ਦੇਈ ਜਾਂਦੇ ਆ, ਚਲੋ ਜੀ ਬਿਜਲੀ ਵੀ ਮੁਫਤ ਚੱਕੋ, ਆਟਾ ਦਾਲ ਵੀ ਮੁਫਤ ਚੱਕੋ, 1000 ਰੁਪਈਆ ਵੀ ਅਸੀਂ ਫ੍ਰੀ ਦੇ ਵਿੱਚ ਦੇਣਾ, ਆ ਵੀ ਮੁਫਤ, ਆ ਵੀ ਮੁਫਤ, ਆ ਵੀ ਮੁਫਤ ਹੈ ਨਾ। ਮੁਫਤ ਕਿੰਨਾ ਕੁਛ ਆ, ਮੁਫਤ ਦੇਣਾ ਚਲੋ ਠੀਕ ਆ, ਪਰ ਗੱਲ ਇਹ ਆ ਵੀ ਪੈਸੇ ਆਉਣੇ ਵੀ ਚਾਹੀਦੇ ਕਿਸੇ ਪਾਸਿਓਂ। ਮਾਸਟਰ ਜੀ ਮੈਂ ਗੱਲ ਦੱਸਾਂ, 100 ਹੱਥ ਰੱਸਾ ਤਾਂ ਸਿਰੇ ਤੇ ਗੰਢ ਮਿਲਿਆ। ਮੁਫਤ ਦਾ ਪੈਸਾ ਜਿਹੜਾ ਹੁੰਦਾ ਉਹ ਚ ਬਰਕਤ ਨਹੀਂ ਹੁੰਦੀ। ਜਿਹੜਾ ਬੰਦੇ ਨੇ ਹੱਥੀਂ ਕਮਾਇਆ ਹੁੰਦਾ ਪੈਸਾ ਉਹ ਸੋਚ ਸਮਝ ਕੇ ਵਰਤਾ ਕਿਉਂ ਲੱਭਣਾ। ਬਿਲਕੁਲ। ਜਿਹੜੇ ਮੁਫਤ ਤੇ ਇਹ ਦੇਣ ਲੱਗ ਪਏ ਨਾ ਪੈਸੇ, ਉਹਨਾਂ ਦੀ ਕੋਈ ਕਦਰ ਨਹੀਂ ਹੋਣੀ ਤਾਂ ਖਜ਼ਾਨੇ ਦਾ ਨੁਕਸਾਨ ਦੁੱਗਣਾ ਹੋ ਜਾਣਾ। ਬਿਲਕੁਲ ਉਹ ਇਦਾਂ ਹੀ ਹੁੰਦਾ ਜਾ ਰਿਹਾ। ਹੁਣ ਜਿਹੜੀਆਂ ਜਿੰਨੀਆਂ ਪ੍ਰਾਪਰਟੀ ਸੀਗੀਆਂ ਉਹ ਵੀ ਤੁਸੀਂ ਗਹਿਣੇ ਧਰ ਦਿੱਤੀਆਂ। ਮੈਨੂੰ ਤਾਂ ਲੱਗਦਾ ਵੀ ਆਉਣ ਵਾਲੇ ਦਿਨ ਜਿਹੜੇ ਅੱਜ ਦਾ ਰਿਜ਼ਰਵ ਬੈਂਕ ਨੇ ਕਹਿ ਹੀ ਦਿੱਤਾ ਆ, ਉਹਨੀ ਤਾਂ ਭਵਿੱਖਬਾਣੀ ਕਰ ਵੀ ਦਿੱਤੀ ਆ ਵੀ ਇਹਨਾਂ ਦਾ 45% ਬਹੁਤ ਜ਼ਿਆਦਾ ਮਾੜੇ ਹਾਲਾਤ ਹੋਣ ਵਾਲੇ ਆ 5-6 ਸਾਲਾਂ ਦੇ ਵਿੱਚ। ਇਹਦੇ ਨਾਲ ਹੀ ਹੋਰ ਵੀ ਕੁਝ ਹੈਗੀਆਂ ਸਟੇਟਸ ਜਿੱਦਾਂ ਪੱਛਮੀ ਬੰਗਾਲ ਆ, ਰਾਜਸਥਾਨ ਆ, ਕੇਰਲਾ ਆ, ਉਹਨਾਂ ਦੇ ਉੱਤੇ 35% ਦੇ ਕਰੀਬ ਜਿਹੜਾ ਆ ਕਰਜ਼ਾ ਹੋਣ ਲੱਗਾ। ਪਰ ਇਹ ਬੜਾ ਇੱਕ ਕਹਿੰਦਾ ਭਾਵ ਆ ਕਿ ਜਿਹੜੀ ਹੁਣ GDP ਹੈਗੀ ਆ ਉਹਦਾ 45% ਜੇ ਕਰਜ਼ਾ ਡੈਟ ਹੋ ਗਿਆ, ਆਪਣਾ ਕਰਜ਼ਾ ਹੋ ਗਿਆ, ਉਹ ਕਰਜ਼ਾ ਲਾਉਣ ਨੂੰ ਸਾਰੇ ਪੈਸੇ ਉੱਧਰ ਲੱਗ ਜਾਣੇ, ਬਸ ਉੱਧਰ ਲੱਗ ਜਾਣੇ ਆ। ਤੇ ਫਿਰ ਤੁਸੀਂ ਉਹ ਤੋਂ ਅੰਦਾਜ਼ਾ ਲਾ ਲਓ। ਹੁਣ ਦੇ ਤੁਸੀਂ ਹਾਲਾਤ ਦੇਖ ਲਓ ਵੀ ਸਾਨੂੰ ਤਾਂ ਉਹ ਬੇਰੁਜ਼ਗਾਰੀ ਦਰ ਜਿਹੜੀ ਆ ਵਧੀ ਜਾਂਦੀ ਆ। ਸਰਕਾਰੀ ਨੌਕਰੀਆਂ ਹੁਣ ਕਈ ਤਾਂ ਆਪਾਂ ਜਾਂਦੇ ਆ ਵੀ ਗਵਰਨਮੈਂਟ ਸਰਕਾਰੀ ਨੌਕਰੀਆਂ ਨਹੀਂ ਦਿੰਦੀ, ਉਹ ਦੇਵੇ ਤਾਂ ਜੇ ਉਹਨਾਂ ਕੋਲ ਪੈਸਾ ਹੋਵੇ। ਪਹਿਲੇ ਉਹਨਾਂ ਦਾ ਤਨਖਾਹਾਂ ਨਹੀਂ ਦੇ ਹੁੰਦੀਆਂ। ਨੌਕਰੀ ਹੋਣੀ ਵੀ ਚਾਹੀਦੀ ਕੁਛ ਕਰਨ ਨੂੰ। ਹਾਂਜੀ ਐਵੇਂ ਉੱਤੇ ਬੰਦੇ ਖੜੇ ਕਰਕੇ ਕਹਿ ਦੋ ਚਲੋ ਝਾੜੂ ਫੇਰੀ ਜਾਓ। ਹਾਂ ਬਿਲਕੁਲ। ਨਹੀਂ ਤਾਇਆ ਇਹ ਡੋਡਿਆਂ ਦੇ ਠੇਕੇ ਖੋਲੇ, ਨੌਕਰੀਆਂ ਤਾਂ ਹੈ ਨਿਕਲਣੀਆਂ। ਔਰ ਸਾਡੇ ਵਾਲੀਆਂ ਬਾਰੇ ਵੀ ਸੋਚੇ ਨਾ ਸਰਕਾਰ ਨੇ। ਦੱਸ ਬੇਰੁਜ਼ਗਾਰੀ ਕਰਦੀ ਰਹਿੰਦੀ ਗੱਲ। ਦੱਸ ਤੇਰਾ ਘਰ ਡੁੱਬਿਆ ਰਹਿੰਦੇ, ਬਾਕੀਆਂ ਨੂੰ ਬਚਾ ਕੇ ਰੱਖ। ਔਰ ਤਾਇਆ ਡੋਡਿਆਂ ਨਾਲ ਨਹੀਂ ਡੁੱਬਦਾ। ਹੁਣ ਸਮੇਂ ਹੋਰ ਹੋ ਗਏ, ਤੈਨੂੰ ਤਾਂ ਪਤਾ ਆ। ਅੱਗੇ ਸਮਾਂ ਹੁੰਦਾ ਸੀ ਲੋਕੀ ਕਹਿੰਦੇ ਉਹ ਨਸ਼ਾ ਕੋਈ ਨਹੀਂ ਕਰਨਾ, ਤਾਂ ਓਏ ਹਰੇਕ ਨੂੰ ਇਹੀ ਕਹਿਣਾ। ਹੁਣ ਕਹਿੰਦੇ ਆ ਕੀ ਕਰਦਾ, ਅੰਜਾ ਹੀ ਦਾਰੂ ਪੀਂਦਾ ਫੇਰ ਕੋਈ ਗੱਲ ਨਹੀਂ, ਚਿੱਟਾ ਨਾ ਇਹ ਗੱਲ ਹੈਗੀ ਆ। ਹੁਣ ਸਮਾਂ ਆਪਣੇ ਪੰਜਾਬ ਵਿੱਚ ਹਾਂ ਥੋੜੇ ਜਿਹੇ ਡੋਡੇ ਪੀ ਲਾਏ ਉਹ ਨਸ਼ਾ। ਹਾਂਜੀ ਪਤਾ ਉਹਦਾ ਭਾਵੇਂ 2 ਬੋਤਲਾਂ ਪੀਜ ਵੇ, ਹਾਂਜੀ ਉਹ ਨਸ਼ਾ ਹੀ ਨਹੀਂ। ਹਾਂ ਬਿਲਕੁਲ ਗਲਤ ਆ, ਨਸ਼ਾ ਤਾਂ ਨਸ਼ਾ ਹੀ। ਨਸ਼ਾ ਤਾਂ ਨਸ਼ਾ ਆ। ਪਰ ਇਹ ਜ਼ਰੂਰ ਹੁੰਦਾ ਸੀ ਵੀ ਇਹ ਬੜੇ ਨੈਚੁਰਲ ਕੁਦਰਤੀ ਨਸ਼ੇ ਸੀ, ਚਾਹੇ ਡੋਡੇ ਹੋਏ ਫੀਮ ਹੋਏ। ਇਹਦੇ ਨਾਲ ਕੀ ਹੁੰਦਾ ਸੀ ਵੀ ਇਹਦੇ ਨਾਲ ਬੰਦਾ ਕੰਮ ਕਰਦਾ ਘੱਟੋ ਘੱਟ ਕਰਦਾ ਸੀ, ਜਿੰਨੇ ਕੋ ਕਰਦਾ ਇਹ ਹੈ ਨਾ। ਕੰਮ ਖੇਤੀਬਾੜੀ ਦੇ ਕਰਦੇ ਹੁੰਦੇ ਸੀ, ਉਸ ਵੇਲੇ ਫੀਮ ਡੋਡੇ ਦਾ ਖਾ ਲੈਂਦੇ ਸੀ। ਪਰ ਜਿਹੜਾ ਚਿੱਟੇ ਵਰਗਾ ਆ ਗਿਆ ਆ, ਇਹਦੇ ਨਾਲ ਤਾਂ ਬੰਦਾ ਕੰਮ ਦਾ ਵੀ ਨਹੀਂ ਰਹਿੰਦਾ। ਇੰਨਾ ਜ਼ਿਆਦਾ ਮਹਿੰਗਾ ਆ, ਫਿਰ ਉਤੋਂ ਜ਼ਿਆਦਾ ਸਿਹਤ ਤੇ ਇੰਨਾ ਵਿਗਾੜ ਆ। ਇੱਥੇ ਤੁਸੀਂ ਚਲੋ ਚਿੱਟੇ ਦੀ ਗੱਲ ਛੱਡੋ, ਓਵਰਡੋਜ਼ ਦੇ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ। ਆ ਸਰਿੰਜਾਂ ਇੱਥੇ ਦੇਖ ਲਓ ਵੀ ਸਰਿੰਜਾਂ ਬਾਂਹ ਦੇ ਵਿੱਚੇ ਲੱਗੀਆਂ ਹਨਾ, ਨਾੜਾਂ ਚ ਇੱਧਰ ਜਿਹੜੇ ਨਿਆਣੇ ਮਰ ਗਏ। ਨਾਲੇ ਇਹਨੂੰ ਜ਼ਿਆਦਾ ਪਤਾ ਜੀ। ਉਹ ਸਾਡਾ ਡਿਪਾਰਟਮੈਂਟ ਨਹੀਂ ਗੱਲ ਤਾਂ ਸਹੀ, ਉਹਦੇ ਡਿਪਾਰਟਮੈਂਟ ਉਹਦਾ ਹੀ ਆ। ਮੈਨੂੰ ਨਾ ਦੋ ਗੱਲਾਂ ਮੇਰੇ ਜ਼ਿਹਨ ਚ ਆਉਣੀਆਂ, ਜਿੱਦਾਂ ਤੁਸੀਂ ਗੱਲਾਂ ਆਈਆਂ ਪੜ੍ਹੀਆਂ ਲਿਖਾਈਆਂ ਵਾਲੀਆਂ ਕਰਦੇ ਹੋ, ਤਾਂ ਪੜ੍ਹਿਆ ਲਿਖਿਆ ਮੈਂ ਨਹੀਂ। ਅੱਛਾ ਠੀਕ ਹੈ। ਉਹ ਤਾਂ ਮਾਸਟਰ ਥੋੜੇ ਜ਼ਿਆਦਾ ਪੜ੍ਹਿਆ, ਇਹ ਨਕਲ ਮਾਰਦਾ ਨਾ। ਅੱਛਾ ਠੀਕ ਹੈ। ਮੇਰੀ ਨਕਲ ਮਾਰਦਾ, ਮੈਨੂੰ ਫੇਲ ਕਰਾ ਗਿਆ। ਅੱਛਾ ਇਹ ਦੇਖੋ ਹੁਣ ਤੁਸੀਂ ਸ਼੍ਰੀਲੰਕਾ ਦੀ ਗੱਲ ਕੀਤੀ ਆ, ਥੱਲੇ ਉਹ ਪੂਚੀ ਜਿਹਾ ਦੇਸ਼ ਆ। ਕਹਿੰਦੇ ਜੀ ਉੱਥੇ 45 ਦਾ ਅੰਡਾ ਹੋ ਗਿਆ, ਅੱਛਾ ਤੇ 250 ਦਾ ਇੱਕ ਆਲੂ ਹੋ ਗਿਆ। ਆਂਡੇ ਦੀ ਉੱਪਰ 45 ਹੋ ਗਈ। ਨਹੀਂ 45 ਰੁਪਏ ਦਾ ਕਹਿੰਦੇ ਆਟਾ ਹੋ ਗਿਆ, 250 ਦਾ ਇੱਕ ਆਲੂ ਮਿਲਦਾ ਆ, 250 ਦਾ ਤੇ 1200 ਦਾ ਕਹਿੰਦੇ ਚਿਕਨ ਮਿਲਦਾ ਆ। ਇਹ ਕਹਿੰਦਾ ਕੰਮ ਹੈ ਨਹੀਂ। ਇਹ ਜਾ ਕੇ ਜਿਹੜੀ ਉੱਥੇ ਲਾ ਰਿਹਾ ਕਿ ਰਸੋਈ ਨੂੰ ਲਾ ਰਿਹਾ ਕਿ ਸ਼ਾਮ ਨੂੰ ਨਾਲੇ ਮੱਸੀ ਵੇਚ ਆਇਆ ਕਰੇ ਉੱਥੇ। ਆਂਦਾ ਗੱਲ ਨਾ ਸਿਆਣੀ ਕੀਤੀ ਹੈ ਲੰਬੜਾ। 10 ਰੁਪਏ ਤਾਂ ਲੈ ਗਿਆ ਤੂੰ ਉੱਥੇ। 10 ਤਾਂ ਲੈ ਜੂਗਾ, ਪਰ ਡੋਡੇ ਦਾ ਕੀ ਇੰਤਜ਼ਾਮ ਉਹ ਦੱਸ ਮੈਨੂੰ। ਦਿੰਦਾ ਸ਼ਾਮ ਫੇਦਾ ਚੱਲੂ ਨਾਲ ਲੈ ਕੇ ਜਾਈਆਂ ਮਲੀ ਉੱਥੇ ਬੰਨ ਪੈ ਕੇ ਮਰੇ। ਉਹ ਲੈ ਕੇ ਜਾਣੇ ਪੈਣੇ ਦਾ ਆਂਡਿਆਂ ਨਾਲ ਥੋੜੀ ਸਾਡੀ ਸਿਹਤ ਪਾਣੀ ਤੈਨੂੰ ਪਤਾ ਤਾਂ ਹੈ ਨਾ। ਦੋ ਕੁੜੀਆਂ ਨਾਲ ਲੈ ਜਾਈਂ, ਉੱਥੇ ਆਂਡੇ ਤਾਜ਼ੇ ਦਿਆ ਕਰਨਗੀਆਂ। ਅੰਬਲੇ
ਨਹੀਂ ਤਾਇਆ ਤਾਂ ਤੁਸੀਂ ਫਿਰ ਹੁਣ ਜੱਗੋ ਤੇਰੀ ਮਾਂ ਗੱਲ ਕਰਤੀ ਆ, ਕਹਿੰਦੇ 2 ਕੁਕੜੀਆਂ ਲੈਣ ਲੈ ਜੀ, ਕੁਕੜੀ ਵੇਚੋ 1200 ਦੀ ਵਿਕਦੀ ਆ। ਮੁੜ ਕੇ ਆਂਡੇ ਨੇ ਨਹੀਂ ਮਿਲਨੇ, ਇੱਕ ਵਾਰੀ ਮਰਵਾਣੀ ਥੋੜੀ ਕੁਕੜੀਆਂ ਦੀ ਜਦੋਂ ਆਂਡੇ ਵੇਚੀ ਜਾਈ, ਜਦੋਂ ਠੀਕ ਹੋ ਗਿਆ ਤਾਂ ਕੁਕੜੀਆਂ ਉੱਥੇ ਵੇਚ ਕੇ ਆ ਆ ਗੱਲ ਕਹਿੰਦਾ ਮੈਂ ਜਿਹੜੇ ਖਾ ਸਕਦੇ ਆ। ਇਹ ਤਾਂ ਗੱਲ ਤੇ ਤਾਇਆ ਮੈਂ ਨਾ ਇੱਕ ਗੱਲ ਮਾਸਟਰ ਕੋ ਪੁੱਛਣੀ ਹੈ, ਕਹਿੰਦੇ ਪੜਿਆ ਲਿਖਿਆ ਬਹੁਤ, ਮੈਂ ਵੀ ਪੜਿਆ ਬਹੁਤ। ਕਹਿੰਦੇ ਵੀ ਇਹ ਜਿਹੜੇ ਨਾ ਇਹ ਕਰੰਸੀ ਘਟਦੀ ਆ, ਜਿੱਦਾਂ ਕਹਿੰਦੇ 80 ਦਾ ਹੋ ਗਿਆ ਹੁਣ ਰੁਪਈਆ ਆਪਣਾ, ਤੇ ਕਹਿੰਦੇ ਜੇ ਦੇਸ਼ ਕੋਲ ਜਿੱਦਾਂ ਹੁਣ ਮਾਸਟਰ ਨੇ ਕਿਹਾ ਵੀ ਸੋਨਾ ਹੋਵੇ, ਰਿਜ਼ਰਵ ਹੋਣ, ਤੇ ਫਿਰ ਕਹਿੰਦੇ ਉਹ ਕਰੰਸੀ ਥੋੜੀ ਅੱਪ ਹੋਣ ਲੱਗ ਪੈਂਦੀ ਆ। ਜਿੰਨਾ ਮੈਂ ਤੈਨੂੰ ਪਤਾ ਪੜਿਆ ਲਿਖਿਆ ਹੈਗਾ ਥੋੜਾ ਜਿਹਾ, ਮੈਂ ਅਖਬਾਰਾਂ ਟੋਲਦਾ ਰਹਿੰਦਾ ਸਵੇਰ ਨੂੰ। ਪੜਿਆ ਕਰਨਾ ਟੋਲੂ ਨੂੰ ਛੱਡ, ਉਹ ਫਿਰ ਤੁਹਾਨੂੰ ਪਤਾ ਫਿਰ ਮੇਰਾ ਹੋਰ ਵੀ ਕੰਮ ਹੈਗੇ ਆ, ਤੇ ਇਦਾਂ ਨਾ ਹਰੇਕ ਪਿੰਡ ਦੇ ਨਾਲ ਹੀ ਜਾਣਾ ਹੁੰਦਾ ਹਨਾ। ਚਾਹ ਪੀਣ ਦਾ ਮਾਰਾ 2 ਕੱਪ ਚਾਹ ਪੀੜੇ ਹੁੰਦੇ, ਸੈਨ ਜਗ੍ਹਾ ਕੀ ਮੁੜਿਆ ਉਹਦਾ, ਖੇਤੀ ਇਹਦੀ ਵਿਗੜੀ ਫਿਰਦੀ ਆ। ਪੜਿਆ ਲਿਖਿਆ ਬਹੁਤ, ਮਾੜਾ ਘਰ ਸੱਦ ਕੇ ਬੇਇੱਜ਼ਤੀਆਂ ਇਹ ਮਾੜੀ ਗੱਲ ਤੇ ਹੈ। 100 ਰੁਪਈਆ ਐਕਸਟਰਾ ਜਿਹੜਾ ਜੇਬ 'ਚ ਹੀ ਪਾ ਲੈਂਦਾ, ਤਾਂ ਫਿਰ ਇਹਦਾ ਜਿਹੜਾ ਆਰਥਿਕ ਤੌਰ ਦੇ ਮੁੱਦਿਆਂ ਦਾ ਮਾਹਰ ਆ ਬੰਦਾ। ਮੈਂ ਲੰਬੜਦਾਰ ਨਹੀਂ ਕੁਛ ਨਹੀਂ ਦਿੱਤੀ ਕਦੀ। ਸਾਨੂੰ ਸਾਰਾ ਪਤਾ ਲੰਬੜਾ ਉਹ ਨਾ ਮੋੜ ਖਲਾ ਦਿੰਦਾ ਜਿਵੇਂ ਮੈਂ ਤਾਂ ਸੁਣਿਆ ਸੀ ਕਿ ਤੇਰੇ ਗਲ 'ਚ ਪੱਗ ਪਈ ਹੁੰਦੀ ਆ। ਉਹ ਬਿਆਨੇ ਵਾਲਾ ਗਾਨੀ ਹੈ ਤਾਂ ਇਹਨੂੰ ਬਣਨੀ ਕੀਤੀ ਨੂੰ ਹੀ ਆ ਗਿਆ ਪੱਗ ਕਈ ਵਾਰ ਸਾਫਾ ਬਣ ਜਾਂਦੀ ਹੈ ਸ਼ਾਮ ਦੇ ਟਾਈਮ। ਅੱਛਾ ਮੈਂ ਹੁਣ ਜਿਹੜੀ ਗੱਲ ਪੁੱਛਣੀ ਸੀ, ਮੈਂ ਪਤੇ ਦੀ ਗੱਲ ਪੁੱਛਣ ਲੱਗਾ, ਪੜਿਆ ਲਿਖਿਆ ਮੈਂ ਵੀ ਆ ਥੋੜਾ ਜਿਹਾ। ਕਹਿੰਦੇ ਵੀ ਜਿਹੜੇ ਮੁਲਕ ਕੋ ਜ਼ਿਆਦਾ ਸੋਨਾ ਹੋਵੇ ਨਾ, ਉਹ ਇਹ ਚੀਜ਼ ਨੂੰ ਸੰਭਾਲ ਸਕਦਾ, ਆਪਣੇ ਰੁਪਏ ਨੂੰ, ਆਪਣੀ ਕਰੰਸੀ ਨੂੰ ਤਕੜਾ ਕਰ ਸਕਦਾ। ਮੈਨੂੰ ਅਖਬਾਰਾਂ ਇਹ ਦੱਸਦੀਆਂ, ਮੈਂ ਪੜ੍ਹਦਾ ਰਹਿੰਦਾ ਆ ਵੀ ਉਨਾ ਕਹਿੰਦੇ ਸੋਨਾ ਭਾਰਤ ਸਰਕਾਰ ਕੋ ਨਹੀਂ ਹੈਗਾ ਜਿੰਨੀਆਂ ਸਾਡੀਆਂ ਇੰਡੀਆ ਦੀਆਂ ਭਾਰਤ ਦੀਆਂ ਜਨਾਨੀਆਂ ਕੋ ਪਿਆ ਆ। ਤਾਂ ਫੇਰ ਰੁਪਈਆ ਕਿੱਦਾਂ ਥੱਲੇ ਡਿੱਗੀ ਜਾਂਦਾ। ਤੇਰਾ ਕਹਿਣ ਦਾ ਜਨਾਨੀਆਂ ਵੇਚਦੀਆਂ ਆ 2 ਟੂਬਾਂ ਤਾਂ ਇਹਦੀ ਸੜੀਓ ਜੀ ਪਾਈ, ਉਹ ਖੱਚਰ ਦੀ ਪਾਈ ਫਿਰਦੀ। ਵੈਸੇ ਤਾਇਆ ਉਹ ਗੱਲ ਇਹਨਾਂ ਦੀ ਸਹੀ ਆ ਵੀ ਜ਼ਿਆਦਾਤਰ ਸਾਡਾ ਜਿਹੜਾ ਸੋਨਾ ਆ ਉਹ ਸ਼ੋ ਹੀ ਨਹੀਂ ਹੋ ਰਿਹਾ। ਅਸਲ ਵਿੱਚ ਕੀ ਆ ਕਿ ਸਾਡੇ ਕੋਲ ਰਿਜ਼ਰਵ ਅਸੀਂ ਸ਼ੋਅ ਕਰਨਾ ਹੁੰਦਾ ਗਵਰਨਮੈਂਟ ਨੇ ਵੀ ਸਾਡੇ ਕੋਲ ਇੰਨਾ ਰਿਜ਼ਰਵ ਪਿਆ, ਸਾਡੇ ਕੋਲ ਸੋਨਾ ਆ। ਉਹ ਗਵਰਨਮੈਂਟ ਕੋਲ ਨਹੀਂ, ਉਹ ਪਬਲਿਕ ਕੋਲ ਆ ਪਬਲਿਕ ਕੋਲ ਆ, ਤੇ ਪਬਲਿਕ ਵੀ ਕਿਹੜੀ ਸ਼ੋਅ ਕਰਦੀ ਆ। ਪਬਲਿਕ ਜਿਹੜਾ ਨਾ ਤਾਂ ਲੈਣ ਦੇਣੇ, ਉਹ ਪੇਟੀਆਂ 'ਚ ਪਿਆ, ਇੱਕ ਪੇਟੀ 'ਚੋਂ ਨਿਕਲਦਾ ਦੂਜੀ ਪੇਟੀ ਦੇ ਵਿੱਚ, ਵੱਧ ਤੋਂ ਵੱਧ ਉਹਦੀ ਦੌੜ ਜਿਹੜੀ ਸੁਨਿਆਰੇ ਤੱਕ ਜਾਂਦੀ ਆ, ਉਹਨੂੰ ਜਿਹੜਾ ਆ ਉਹ ਮੁੜ ਕੇ ਕੁੜੀ ਨੂੰ ਪਾਉਣਾ ਬਸ ਉਹਨੂੰ ਉਧਰ ਜਾਣਾ ਆ, ਉਹਨੂੰ ਆਪਾਂ ਉਧਰ ਗਵਰਨਮੈਂਟ ਵੱਲ ਨਹੀਂ ਜਾਂਦਾ ਹਨਾ। ਉਹ ਨਹੀਂ ਸ਼ੋਅ ਤਾਂ ਹੁਣ ਪੈਸੇ ਸਾਡੇ ਲੀਡਰ ਵੀ ਨਹੀਂ ਕਰਦੇ ਹੈਗੇ, ਸੋਨਾ ਕਿੱਥੋਂ ਸ਼ੋਅ ਹੋ ਜੂ। ਸ਼ੋਅ ਕਰਦੇ ਪਰ ਦੂਜੇ ਮੁਲਕਾਂ 'ਚ ਬਿਲਕੁਲ। ਹੁਣ ਲੰਬੜਦਾਰ ਨਹੀਂ ਜਿਹੜੀ ਗੱਲ ਆ, ਹੁਣ ਦਾਦਾ ਸੀ ਹੁਣ ਪਰਸੋਂ ਵਾਲੀ ਗੱਲ ਕਹਿੰਦੀ ਦਾਦਾ ਲੰਬੜਾ ਜਿਹੜੀ ਹੋਈ ਆ ਤੇਰੇ ਨਾਲ, ਪਰਸੋਂ ਕੀ ਹੋਇਆ ਆਪਣੀ ਉਹ ਪਰਸੋਂ ਦਾ ਹੁਣ ਲੰਬੜਦਾਰ ਨਹੀਂ ਬੈਠੀ, ਕਹਿੰਦੀ ਵੀ ਗਰਮੀ ਥੋੜੀ ਹੈਗੀ ਜ਼ਿਆਦਾ, ਪੱਖਾ ਸੀਗਾ ਤੇਜ਼, ਅੱਛਾ ਬੈਠੀ ਦੀ ਬੈਟਰੀ ਬਾਅਦ ਚ ਸ਼ਾਮ ਨੂੰ ਜਿੱਦਾਂ ਹੁਣ ਠੰਡ ਦੀ ਹੋ ਜਾਂਦੀ, ਹੁਣ ਕਦੇ ਜਿੱਦਾਂ ਮੀਂਹ ਨੂੰ ਪੈ ਗਿਆ ਟਿਆ, ਇਹਨੂੰ ਕਹਿੰਦੀ ਲੰਬੜਾ, ਕਹਿੰਦੀ ਆ ਪੱਖਾ ਹੌਲਾ ਕਰ ਦੇ, ਇਹ ਜਿਹੜਾ ਜਾ ਕੇ ਪਰ ਲਾ ਤੇ ਉਹਦੇ ਕਹਿੰਦਾ ਹੋ ਗਿਆ ਹੌਲਾ, ਲੰਬੜਦਾਰ ਨਹੀਂ ਮਿਜੇ ਜਵੜਾ ਮਾਰੀ ਜਾਂਦਾ। ਪਹਿਲਾਂ ਇਹਨੇ ਪੱਖੇ ਦੇ ਪਰ ਲਾ ਤੇ ਬਾਅਦ ਲੰਬੜਦਾਰ ਨਹੀਂ ਦੇ ਪਰ ਲਾ ਤੇ, ਆਹੀ ਕੰਮ ਹੋਇਆ ਰਿੰਦਰ ਸਾਹਿਬ। ਅੱਛਾ ਚਲੋ। ਉਹਦਾ ਨਾਜਰਾ ਆ ਮੇਰਾ ਬੜੀ ਮਾੜੀ ਹੋਈ, ਮੈਂ ਤਾਂ ਤੇਰੇ ਨਾਲ ਤਾਂ ਇਮਰਾਨ ਖਾਨ ਨੂੰ ਵੀ ਜ਼ਿਆਦਾ ਹੋ ਗਈ। ਨਹੀਂ ਪਰ ਮਾਟਰਾ ਹੁਣ 2 ਵਾਰ ਕਹਿੰਦਾ ਚੰਗਾ ਨਹੀਂ ਲੱਗਦਾ, ਮੈਂ ਛੱਡ ਕੇ ਬੇਇੱਜ਼ਤੀਆਂ। ਉਹਨੂੰ ਤਾਂ ਫੈਕਟਰੀ ਨੇ ਕੱਢਿਆ, ਤੈਨੂੰ ਤੇਰੇ ਘਰ ਨਹੀਂ ਮਾਰਕੀਟਿੰਗ ਕਰਨੀ। ਹਾਂ, ਪਰ ਨਹੀਂ ਹੁਣ ਨਾਲ ਦਾ ਜਿਹੜਾ ਆ, ਹੁਣ ਇਮਰਾਨ ਖਾਨ ਜੇ ਕੱਢਿਆ ਸੀ ਤਾਂ ਆ ਫਿਰ ਬੂਸਟ ਬੈਕ ਫੇਰ ਕੀਤਾ। ਹੁਣ ਆ ਜਿਹੜੀਆਂ ਚੋਣਾਂ ਹੋਈਆਂ ਆ, ਚੋਣਾਂ ਦੇ ਹਨਾ ਪੰਜਾਬ ਦੀਆਂ ਜਿਹੜੀਆਂ ਉਪ ਚੋਣਾਂ ਹੋਈਆਂ, ਪਹਿਲਾਂ ਜਿਹੜੇ ਬੰਦੇ ਇਹਨੂੰ ਦਗਾ ਦੇ ਗਏ ਸੀ, ਇਹਦੀ ਪਾਰਟੀ ਨੂੰ ਛੱਡ ਕੇ ਦੂਜੇ ਪਾਸੇ ਨਵਾਜ਼ ਸ਼ਰੀਫ ਦਾ ਜਿਹੜਾ ਭਰਾ ਸੀ ਪਾਰਲੀਮੈਂਟ ਦੇ ਵੋਟਾਂ, ਸ਼ਾਹਬਾਜ਼ ਸ਼ਰੀਫ, ਹਾਂਜੀ ਉਹਦੇ ਹੱਕ ਦੇ ਵਿੱਚ ਭੁਗਤ ਗਏ। ਹੁਣ ਉਹ ਉਪ ਚੋਣਾਂ ਹੋਈਆਂ ਉਹਨਾਂ ਦੀ ਜਗ੍ਹਾ ਦੇ ਉੱਤੇ, ਹੁਣ ਉਹਦੇ ਵਿੱਚ ਇਹਦੇ ਬੰਦੇ ਜ਼ਿਆਦਾ ਜਿੱਤ ਗਏ ਆ, ਤੇ ਹੁਣ ਉਹਨੇ ਕਹਿ ਵੀ ਦਿੱਤਾ ਇਮਰਾਨ ਖਾਨ ਨੇ ਵੀ ਅਗਲੀਆਂ ਜਿਹੜੀਆਂ ਚੋਣਾਂ ਆ ਉਹਨਾਂ ਲਈ ਤਿਆਰ ਰਹੋ, ਤੇ ਲੱਗਦਾ ਆ ਵੀ ਉਹ ਪਾਵਰ ਦੇ ਵਿੱਚ ਆਉਣ ਨੂੰ ਤਿਆਰ ਆ। ਇਹਦੀ ਪਾਵਰ ਰੋਜ਼ ਗਵਾਚਦੀ ਜ਼ਰੂਰ ਆ, ਲੰਬੜ ਦੀ ਰਾਤ ਨੂੰ ਬੈਕ ਫੇਰ ਆ ਜਾਂਦੀ ਆ। ਹਾਂ ਬਿਲਕੁਲ। ਉਹਦਾ ਮਾਸਟਰ ਗੱਲ ਦੱਸ ਮੈਨੂੰ, ਜਿੱਦਾਂ ਪਾਕਿਸਤਾਨ ਦੇ ਵਿੱਚ ਸੀਗਾ ਇਮਰਾਨ ਖਾਨ ਦੀ ਪਾਰਟੀ ਦੇ PTI ਦੇ, ਹਾਂਜੀ ਉਹ ਬੰਦੇ ਉਹਨੂੰ ਛੱਡ ਕੇ ਚੱਲ ਗਏ, ਉਹਨਾਂ ਦੀਆਂ ਸੀਟਾਂ ਤਾਂ ਉਹਨਾਂ ਦੀਆਂ ਪੱਕੀਆਂ ਹੀ ਹੁੰਦੀਆਂ। ਇੱਥੇ ਆਪਣੇ ਮੁਲਕ ਵਿੱਚ ਇਦਾਂ ਹੀ ਆ ਕਿ ਸੀਟਾਂ ਦੀਆਂ ਪੱਕੀਆਂ ਹੁੰਦੀਆਂ, ਉਹਨਾਂ ਦੀ ਸੀਟਾਂ ਜੱਜ ਨੇ ਕੈਂਸਲ ਕਰ ਦਿੱਤੀਆਂ। ਹਾਂ ਇੱਥੇ ਵੀ ਆਪਣੇ ਵੀ ਇਦਾਂ ਹੀ ਆ ਕਿ ਜਦੋਂ ਤੁਸੀਂ ਇਹਨੂੰ ਕਾਊਂਟਰ ਵੋਟਿੰਗ ਕਹਿ ਦਿੰਦੇ ਆ, ਤੁਸੀਂ ਜਿਹੜੀ ਪਾਰਟੀ ਦੇ ਪਾਬੰਦ ਆ, ਤੁਸੀਂ ਜਦੋਂ ਪਾਰਟੀ ਜਿੱਤ ਕੇ ਗਏ ਆ, ਪਾਰਟੀ ਦਾ ਇਹ ਸੰਵਿਧਾਨ ਪਹਿਲਾਂ ਕੀ ਹੁੰਦਾ ਸੀ, ਸਾਡੇ ਦੇਸ਼ ਵਿੱਚ ਵੀ ਹੁੰਦਾ ਸੀ, ਖਰੀਦੋ ਫਰੋਖਤ ਹੁੰਦੀ ਸੀ, ਹੁਣ ਵੀ ਹੁੰਦੀ ਆ ਪੈਸੇ, ਹੁਣ ਹੁੰਦੀ ਆ, ਹੁਣ ਹਿਡਨ ਆ, ਪਹਿਲਾਂ ਤਾਂ ਸਿੱਧਾ ਹੀ ਹੁੰਦਾ ਸੀ। ਹੁਣ ਇਹਨਾਂ ਨੇ ਕੀ ਕੀਤਾ ਵੀ ਇਹ ਖਰੀਦੋ ਫਰੋਖਤ ਰੋਕਣ ਦੇ ਲਈ, ਮੰਨ ਲਓ ਕਿ ਪੈਸੇ ਦੇ ਕੇ ਬੰਦਾ ਕਿਸੇ ਹੋਰ ਪਾਰਟੀ ਤੋਂ ਜਿੱਤਿਆ, ਭੁਗਤ ਗਿਆ ਕਿਸੇ ਹੋਰ ਪਾਰਟੀ ਦੇ ਵਿੱਚ, ਉਹਦੇ ਲਈ ਇਹਨਾਂ ਨੇ ਇਹ ਕਰ ਦਿੱਤਾ ਵੀ ਜੇ ਕੋਈ ਬੰਦਾ ਦੂਜੇ ਪਾਸੇ ਜਾਂਦਾ ਉਹਦੀ ਚੋਣ ਰੱਦ ਸਮਝੀ ਜਾਊਗੀ ਜੇ ਉਹ ਪਾਰਟੀ ਕਹਿ ਦੇਵੇ। ਉਹ ਬਿਲਕੁਲ ਉਦਾਂ ਦਾ ਡਿਸੀਜਨ ਉੱਥੇ
ਉਹਨੇ ਦੇ ਦਿੱਤਾ ਵੀ ਤੁਸੀਂ ਤਾਂ ਜਿੱਤ ਕੇ ਜਾਣੀ ਲੋਕੀ ਕੀ ਆ ਸਾਨੂੰ ਹੀ ਪਤਾ ਭਾਰਤ ਵਿੱਚ ਵੀ ਪਾਕਿਸਤਾਨ ਵਿੱਚ ਵੀ ਲੋਕ ਵੋਟ ਪਾਉਂਦੇ ਆ ਪਾਰਟੀ ਨੂੰ ਲੋਕ ਬੰਦੇ ਨੂੰ ਨਹੀਂ ਪਾਰਟੀ ਵੋਟ ਪਾਉਂਦੇ ਹੁਣ ਜਦੋਂ ਪਾਰਟੀ ਜਿਹੜੀ ਪਾਰਟੀ ਨੂੰ ਵੋਟ ਪਾਈ ਆ ਤੁਸੀਂ ਉਹ ਤੋਂ ਉਲਟ ਜਾ ਰਹੇ ਆ ਤਾਂ ਉਹਦਾ ਜਿਹੜਾ ਆ ਉਹ ਨਹੀਂ ਉਲਟ ਦੇ ਦਿੱਤਾ ਉੱਥੇ ਉਪਚੋਣਾਂ ਹੋ ਗਈਆਂ ਆਮ ਪਾਰਟੀ ਵਿੱਚ ਹਫੜਾ ਦਫੜੀ ਮਚੀ ਹਾਂਜੀ ਜਦੋਂ ਸੁਖਪਾਲ ਖਹਿਰੇ ਨੂੰ ਲਾਇਆ ਇਹਨਾਂ ਨੇ ਹਾਂਜੀ ਹੁਣ ਉਹ ਪਾਰਟੀ ਵਿੱਚ ਰਿਹਾ ਵੀ ਨਹੀਂ ਉਹਨੇ ਵੀ ਪਾਰਟੀ ਵੀ ਨਹੀਂ ਬਣਾਈ ਪਰ ਉਹ ਨੁਮਾਇੰਦਾ ਵੀ ਬਣਿਆ ਰਿਹਾ ਬਾਕੀਆਂ ਨਾਲ ਨਹੀਂ ਉਹ ਤਾਂ ਫਿਰ ਬਾਅਦ ਵਿੱਚ ਗਿਆ ਕਾਂਗਰਸ ਦੇ ਵਿੱਚ ਇਹ ਸਪੀਕਰ ਦੇ ਹੱਕ ਦੇ ਵਿੱਚ ਹੁੰਦਾ ਵੀ ਉਹਨੇ ਅਸਤੀਫਾ ਹੀ ਨਹੀਂ ਕਬੂਲ ਕੀਤਾ ਉਹਨੇ ਇਦਾਂ ਟਾਈਮ ਜਿਹੜਾ ਆ ਲੰਘਾ ਦਿੱਤਾ ਦੇਖੋ ਜਿੱਤੇ ਜਿਹੜੇ ਸਪੀਕਰ ਆ ਇਹ ਵੀ ਬੜਾ ਇੱਕ ਕੰਟਰੋਵਰਸ਼ੀਅਲ ਜਿਹਾ ਰੋਲ ਪਲੇ ਕਰਦੇ ਆ ਜਦੋਂ ਤਾਂ ਬੰਦੇ ਹੁੰਦੇ ਵਿਰੋਧੀ ਧਿਰ ਦੇ ਉਦੋਂ ਇਹਨਾਂ ਦਾ ਰੋਲ ਵੱਖਰਾ ਹੁੰਦਾ ਜਦੋਂ ਇਹਨਾਂ ਦਾ ਸੱਤਾ ਧਿਰ ਦਾ ਆ ਤੇ ਉਸ ਵੇਲੇ ਪੈਂਡਿੰਗ ਉਹਨੂੰ ਨੋਟੀਫਿਕੇਸ਼ਨ ਦੇਈ ਜਾਣੇ ਜਾਂ ਕਿੱਦਾਂ ਇਦਾਂ ਦਾ ਰੋਲ ਰਾਜਪਾਲ ਵੀ ਇਦਾਂ ਹੀ ਆ ਸੱਤਾ ਧਿਰ ਦੇ ਵਿੱਚ ਭੁਗਤਦੇ ਆ ਇਹ ਬੰਦੇ ਹੁਣ ਭੁਗਤਦਾ ਹੀ ਆ ਕੋਈ ਪਰੋਂਦੇ ਹੀ ਉਹ ਆ ਹਾਂ ਬਿਲਕੁਲ ਜਿਹੜਾ ਬਣਾਉਣੇ ਆ ਬਿਲਕੁਲ। ਜਿਹੜਾ ਦਾ ਖਾਣਾ ਤੇ ਉਹਨਾਂ ਦੇ ਵੱਲ ਹੋ ਜਾਂਦੇ ਆ ਬਿਲਕੁਲ ਇਹ ਤਾਂ ਸਿੱਧੀ ਜੀ ਗੱਲ ਹੈ ਮਾਸਟਰ ਬਿਲਕੁਲ ਓਏ ਮਰਾਨ ਦੀ ਗੱਲ ਛੱਡ ਤੂੰ ਇਮਾਨ ਦੀ ਗੱਲ ਕਰੋ ਤੁਹਾਨੂੰ ਦੱਸਾਂ ਮੈਂ ਓਏ ਅਮਲੀਆ ਦੋ ਮਾਨ ਆ ਉਹ ਕਿਰਪਾਨ ਜਿਹੜਾ ਵਾਲਾ ਕਿ ਬਸੰਤੀ ਪੱਗ ਵਾਲਾ ਉਹ ਬਲੇਂਦੇ ਪੱਗਾਂ ਨੂੰ ਯਾਦ ਤੂੰ ਜਿਹੜਾ ਹੁਣ ਤਾਜ਼ਾ ਆਇਆ ਉਹਦੀ ਗੱਲ ਤਾਜੇ ਕਰ। ਤਾਜੇ ਸਮੋਸਾ ਆ ਜਿਹੜਾ ਹੁਣੇ ਤਲਿਆ ਹੈ ਐਮਪੀ ਆ ਉਹ ਤੂੰ ਕੁਝ ਕਹਿ ਰਿਹਾ ਨਹੀਂ ਤੈਨੂੰ ਨਹੀਂ ਪਤਾ ਉਹ ਕਿਰਪਾਨ ਹੁੰਦੀ ਹੈ ਤੇ ਨਸ਼ਾ ਮੈਂ ਹਾਂ ਐਵੇਂ ਨਾ ਪੱਗਾਂ ਲੈ ਮਾਸਟਰ ਬੜਾ ਬੀਬਾ ਰਣਾ ਪੁੱਤਿਆ ਬਣ ਕੇ ਸੌ ਵੀ ਚੱਕ ਲਈ ਉਹ ਹਾਂ ਹੋਰ ਕੋਈ ਆਪਸ਼ਨ ਵੀ ਹੈ ਨਹੀਂ ਤਾਂ ਇਹ ਤਾਂ ਚਲੋ ਆਪਾਂ ਆ ਹੁਣ ਕਹਿ ਦਈਏ ਹੁਣ ਬੰਦੇ ਵੋਟਾਂ ਜਿਤਾਈਆਂ ਬਾਅਦ ਦੇ ਵਿੱਚ ਅਸੀਂ ਕਹਿ ਦਈਏ ਅਸੀਂ ਜੀ ਭਾਰਤ ਦੀ ਸਹੁੰ ਨਹੀਂ ਚੱਕਣੀ ਅਸੀਂ ਕਿਰਪਾਨ ਜਿਹੜੀ ਆ ਲੈ ਕੇ ਹੀ ਜਾਣੀ ਆ ਤੇ ਉਹਨੇ ਅੰਦਰ ਨਹੀਂ ਬਣ ਦੇਣਾ ਜਿੱਦਾਂ ਪਹਿਲਾਂ ਹੋਇਆ ਹੋ ਹੀ ਚੁੱਕਾ ਉਹਦੇ ਨਾਲ ਤਜਰਬਾ ਜਦੋਂ ਤੁਸੀਂ ਵੋਟਾਂ 'ਚ ਖੜ ਗਏ ਹਾਂਜੀ ਤੁਸੀਂ ਸੰਵਿਧਾਨ ਤੋੜੇ ਮੰਨ ਲਿਆ ਬਿਲਕੁਲ ਜਦੋਂ ਤੁਸੀਂ ਪੇਪਰ ਦਾਖਲ ਕਰਦੇ ਆ ਹਨਾ ਕਿਹੜੀ ਗੱਲ ਆ ਜਿਹੜੀ ਜਦੋਂ ਤੁਸੀਂ ਪਾਸਪੋਰਟ ਬਣਾਉਂਦੇ ਆ ਤਾਂ ਭਾਰਤ ਦਾ ਕੋਈ ਜ਼ਮੀਨ ਖਰੀਦੀ ਆ ਉਹਦੇ ਉੱਤੇ ਪਹਿਲਾਂ ਰਜਿਸਟਰੀ ਦੇ ਉੱਤੇ ਲਿਖਿਆ ਹੁੰਦਾ ਭਾਰਤ ਸਰਕਾਰ ਸੇਵਾ ਹਿੱਤ ਕੋਈ ਵੀ ਸਰਕਾਰੀ ਡਾਕੂਮੈਂਟ ਚੱਕ ਲਓ ਤੁਸੀਂ ਜਦੋਂ ਭਾਰਤ ਦੇਸ਼ ਦੇ ਵਿੱਚ ਉੱਦਾਂ ਤੁਹਾਡੀ ਕੋਈ ਵਿਚਾਰਧਾਰਾ ਹੋ ਸਕਦੀ ਆ ਅਸੀਂ ਰਿਸਪੈਕਟ ਕਰਦੇ ਆ ਤੁਹਾਡੀ ਥਿੰਕਿੰਗ ਦੀ ਪਰ ਇਹ ਆ ਵੀ ਇਹਨੂੰ ਕੋਈ ਏਡਾ ਵੱਡਾ ਮੁੱਦਾ ਨਹੀਂ ਸਮਝਣਾ ਚਾਹੀਦਾ ਜਦੋਂ ਵੋਟਾਂ ਦੇ ਵਿੱਚ ਖੜ ਗਏ ਆ ਤਾਂ ਸਹੁੰ ਚੱਕ ਲਈ ਆ ਹੁਣ ਤਾਂ ਇਹ ਆ ਵੀ ਲੋਕਾਂ ਦੇ ਮੁੱਦੇ ਚੁੱਕੇ ਜਾਣ ਉੱਥੇ ਫੇਰ ਹੀ ਫਾਇਦਾ ਭੇਜਣ ਦਾ ਹਾਂ ਬਿਲਕੁਲ ਬਾਕੀ ਆ ਗੱਲ ਸੁਣੀ ਬੜੀ ਖਬਰਾਂ ਚੱਲ ਰਹੀ ਆ ਕਿ ਮਾਨ ਸਾਹਿਬ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ ਜਾਂਦੇ ਹੁਣ ਇਹ ਬੜਾ ਇੱਕ ਮੈਨੂੰ ਲੱਗਦਾ ਵੀ ਇਹ ਵੈਸੇ ਬਿਆਨ ਜਿਹੜਾ ਕਹਿ ਲਓ ਵੀ ਗੈਰ ਜ਼ਰੂਰੀ ਸੀ ਲੋੜ ਨਹੀਂ ਸੀ ਦੇਣੀ ਲੋੜ ਨਹੀਂ ਸੀ ਦੇਣ ਦੀ ਕਿਉਂਕਿ ਇਸ ਵੇਲੇ ਸਿਮਰਨਜੀਤ ਸਿੰਘ ਮਾਨ ਤੋਂ ਲੋਕਾਂ ਨੂੰ ਉਮੀਦਾਂ ਬਹੁਤ ਸੀ ਜੇ ਇਸ ਹਿਸਾਬ ਦੇ ਨਾਲ ਹੀਰੋ ਸੀ ਉਹਨਾਂ ਦਾ ਹੀਰੋ ਸੀ ਇਸ ਵੇਲੇ ਪਰ ਇਹ ਆ ਵੀ ਇਹ ਹਰ ਵਾਰੀ ਇਦਾਂ ਹੀ ਹੁੰਦਾ ਵੀ ਇਹਨਾਂ ਨੂੰ ਜਿੱਤ ਜਾਂਦੇ ਆ ਪਰ ਉਹ ਜਿੱਤ ਜਿਹੜੀ ਆ ਸਾਂਭ ਨਹੀਂ ਹੁੰਦੀ ਬਹੁਤ ਚਿਰ ਤੱਕ ਪਹਿਲਾਂ ਜਿੰਨੀ ਵਾਰ ਵੀ ਜਿੱਤੇ ਆ ਉਨੀ ਵਾਰ ਕੀ ਆ ਇੱਕ ਵਾਰੀ ਤਾਂ ਜੇਲ੍ਹ ਦੇ ਵਿੱਚ ਬੈਠੇ ਜਿੱਤ ਗਏ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਗੱਲ ਬਣਾ ਲਈ ਵੀ ਮੈਂ ਤਾਂ ਕਿਰਪਾਨ ਲੈ ਕੇ ਜਾਣੀ ਆ ਬਾਅਦ ਫੇਰ ਸੋ ਮਤਲਬ ਵੀ ਚਿੱਤ ਜੁੱਤ ਕੇ ਕਿਸੇ ਕੰਮ ਨਹੀਂ ਆਉਣੀ ਚਾਹੀਦੀ ਕੰਮ ਨਹੀਂ ਆਉਣੀ ਤੇ ਹੁਣ ਦੇਖੋ ਹੁਣ ਇਹ ਆ ਵੀ ਥੋੜਾ ਟਾਈਮ ਰਹਿ ਗਿਆ ਕੁਝ ਸਾਲ ਜਿਹੜੇ ਬਚੇ ਆ ਉਹਦੇ ਵਿੱਚ ਪੰਜਾਬ ਦੇ ਮੁੱਦੇ ਕਿਸ ਤਰੀਕੇ ਦੇ ਨਾਲ ਉਠਾਉਂਦੇ ਆ ਕੀ ਕਿਤੇ ਜਿਹੜੇ ਆ ਸਿਰਫ ਠੰਡੇ ਕਰਨ ਦੇ ਲਈ ਜਿੱਦਾਂ ਇਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਨਾਨਾ ਜੀ ਨੇ ਜਿਹੜਾ ਸਰੋਪਾ ਪਾਇਆ ਸੀ ਉਹ ਠੰਡਾ ਕਰਨ ਲਈ ਪਾਇਆ ਸੀ ਵੀ ਮਾਹੌਲ ਠੰਡਾ ਰਵੇ ਇਹ ਉਮਰ ਥੋੜੇ ਸਾਲ ਕਿਹਦੀ ਰਹਿ ਗਈ ਮੈਨੂੰ ਨਹੀਂ ਜਿਹੜੀ ਇਹਦੀ ਮੈਂਬਰਸ਼ਿਪ ਆ ਕਿਉਂਕਿ ਉਹਦੀ ਉਮਰ ਤੇਰੀ ਹੈਗੀ ਆ 2024 ਦੇ ਵਿੱਚ ਚੋਣਾਂ ਹੋਣੀਆਂ ਫਿਰ ਉਹ ਜਾਨੀ ਕਹਿ ਲਓ ਵੀ ਹੁਣ ਆਪਣੇ 1.5 ਸਾਲ ਰੱਖ ਲਓ ਵੀ 1.5 ਸਾਲ ਇਹਨਾਂ ਦੇ ਕੋਲ ਆ 1.5 ਸਾਲ ਦੇ ਵਿੱਚ ਕੀ ਕਰਨਗੇ ਇਹ ਵੱਡੀ ਗੱਲ ਮਾਟਰ ਮੇਰੇ ਨਾ ਦਿਮਾਗ ਦੇ ਵਿੱਚ ਪਤਾ ਮੈਂ ਪੜਿਆ ਲਿਖਿਆ ਥੋੜਾ ਜਿਹਾ ਹਾਂਜੀ ਮੇਰੇ ਦਿਮਾਗ ਦੇ ਵਿੱਚ ਨਾ ਖੁਜਲੀ ਜੀ ਹੋਈ ਜਾਂਦੀ ਹੈ ਕਈ ਦਿਨਾਂ ਦੀ ਗੱਲ ਸੁਣ ਹਾਂਜੀ ਖੁਜਲੀ ਦਿਮਾਗ ਚ ਹੁੰਦੀ ਆ ਖਾਜ ਲਾਤੀ ਗਈ ਮੈਂ ਗਿੱਟੀਆਂ ਚ ਦਵਾਂਗਾ ਸਾਰੀ ਪੜ੍ਹਾਈ ਸੁੱਧੀ ਕਿੱਟਿਆਂ ਚ ਇਹ ਲੰਬਾ ਬੰਦਾ ਗੱਲ ਸੁਣੋ ਤਾਇਆ ਜੀ ਹਾਂਜੀ ਜੇ ਢਿੱਡ 'ਚ ਸਿਰ ਪੀੜ ਹੋ ਸਕਦੀ ਆ ਤੇ ਮੇਰੇ ਖਾਜ ਨਹੀਂ ਹੋ ਸਕਦੀ ਹੋ ਸਕਦੀ ਨਾ ਮਾਟਰਾ ਲਿੰਦਾ ਸੀ ਨਾ ਪੜ੍ਹਿਆ ਲਿਖਿਆ ਚੱਟ ਪਤਾ ਲੱਗ ਜਾਂਦਾ ਪਤਾ ਲੱਗਦਾ ਪੜ੍ਹਿਆ ਲਿਖਿਆ ਹਾਂਜੀ ਮੈਂ ਢਿੱਡ 'ਚ ਪੀੜ ਪੈਂਦੀ ਆ ਇਹਦੇ ਸਿਰ 'ਚ ਪੀੜ ਪੈਂਦੀ ਉਹ ਢਿੱਡ 'ਚ ਪੈਂਦੀ ਢਿੱਡ ਵਾਲੀ ਸਿਰ 'ਚ ਪੈਂਦੀ ਦਾ ਮਾਟਰਾ ਬਈ ਤੈਨੂੰ ਕਿੱਦਾਂ ਪਤਾ ਵੀ ਮੈਂ ਵੀ ਥੋੜਾ ਪੜਿਆ ਲਿਖਿਆ ਆ ਮੈਂ ਤਾਂ ਫਰੋਲ ਲੈਣਾ ਹੁੰਦਾ ਸਾਰੇ ਲੰਬੜ ਪੜ੍ਹੇ ਲਿਖੇ ਹੁੰਦੇ ਤੇ ਤਾਂ ਲੰਬੜੀ ਮੇਰੇ ਪਤਾ ਨਹੀਂ ਮਿਲਦਾ ਹਾਂਜੀ ਹਾਂਜੀ ਇਹਦਾ ਮੈਂ ਘਰ ਸੱਦ ਕਿੱਦਾਂ ਬੇਇੱਜ਼ਤੀ ਹੀ ਰੱਖ ਲਿਆ ਕਰੋ ਮੈਂ ਗੱਲ ਸੁਣ ਲਿਆ ਕਰੋ ਪਹਿਲਾਂ ਮੇਰੀ ਨਾ ਨਾਲੇ ਬੇਇੱਜ਼ਤੀ ਉਹਦੀ ਹੁੰਦੀ ਆ ਜਿਹੜੀ ਇੱਜ਼ਤ ਹੁੰਦੀ ਹੈ ਇਹ ਪਹਿਲਾ ਲੰਬਾ ਰਹਿੰਦਾ ਇਹਦੇ ਨਾਲ ਜਿਹੜਾ ਤੇ ਅਮਰੀ ਮੇਰੇ ਨੂੰ ਮੂੰਹ ਕਰਕੇ ਨਹੀਂ ਕਿਹਾ ਤੇਰੇ ਨੂੰ ਕਿਹਾ ਸੀ ਨਹੀਂ ਮੈਂ ਮੰਨਦਾ ਹੀ ਨਹੀਂ ਇਹਨਾਂ ਜਿਹੜਾ ਮੇਰੇ ਵੱਲ ਨੂੰ ਮੈਂ ਨਹੀਂ ਮੰਨਦਾ ਦੀ ਗੱਲ ਤੈਨੂੰ ਅੱਛਾ ਮਾਟਰਾ ਬਈ
ਹੁਣ ਤੁਸੀਂ ਗੱਲਾਂ ਕਰਦੇ ਆ ਮਾਨ ਸਾਹਿਬ ਦੀਆਂ ਕਰਦੇ ਆ, ਵੈਸੇ ਜਿੱਦਾਂ ਮਾਨ ਦਾ ਆਪਾਂ ਪਿਛੋਕੜ ਦੇਖੀਏ, ਇਹ ਬੰਦਾ ਕਹਿੰਦੇ ਪੜਿਆ ਲਿਖਿਆ ਆ, ਪਹਿਲੀ ਵਾਰ ਨਹੀਂ ਬੋਲਿਆ, ਪਹਿਲੀ ਵਾਰ ਤਾਂ ਕਹਿੰਦੇ ਕਿਰਪਾਨ ਦਾ ਪੰਗਾ ਪਾ ਲਿਆ ਸੀਗਾ। ਜਦੋਂ ਦੂਜੀ ਵਾਰ ਗਿਆ ਨਾ ਇਹ ਸੰਸਦ ਦੇ ਵਿੱਚ, ਕਹਿੰਦੇ ਚੰਗਾ ਨੇ ਪੰਜਾਬ ਦਾ ਖੌਰੂ ਉੱਥੇ ਚੱਕਿਆ, ਕਾਫੀ ਹਾਂ ਕਹਿੰਦੇ ਕਾਫੀ ਬੁਲਾਰਾ ਤਕੜਾ ਰਿਹਾ ਆ, ਤੇ ਪੜ੍ਹਾਈ ਦੇ ਵੇਲੇ ਵੀ ਕਹਿੰਦੇ 골ਡ ਮੈਡਲਿਸਟ ਹੁੰਦਾ ਸੀਗਾ, ਸਾਨੂੰ ਤਾਂ ਕਦੀ ਮਿਲਿਆ ਨਹੀਂ। ਮੈਨੂੰ ਸਮਝ ਨਹੀਂ ਪੈਂਦੀ, ਇੱਥੇ ਲੋਕੀ ਪੜ੍ਹਦੇ ਆ ਆਸਟ੍ਰੇਲੀਆ ਦੇ ਵਿੱਚ ਬਾਹਰ ਪੜ੍ਹਦੇ ਜਾ ਕੇ, ਮੈਂ ਕਦੀ ਸੁਣਿਆ ਨਹੀਂ ਵੀ ਉਹਨੂੰ 골ਡ ਮੈਡਲ ਮਿਲਦਾ। ਸਾਡੇ ਡਾਕਟਰ ਵੀ 골ਡ ਮੈਡਲਿਸਟ, ਸਾਡੇ ਪੜ੍ਹਨ ਵਾਲੇ 골ਡ ਮੈਡਲਿਸਟ, ਸਾਡੇ ਝਾੜੂ ਫੇਰਨ ਵਾਲੇ 골ਡ ਮੈਡਲਿਸਟ। ਮੈਨੂੰ ਸਮਝ ਨਹੀਂ ਪੈਂਦਾ ਵੀ 골ਡ ਮੈਡਲ ਦਿੰਦਾ ਕੌਣ ਹੈ ਤੇ ਦਿੰਦਾ ਕਿਸ ਤੇ। ਇਹ ਮਾਸਟਰ ਵੀ ਤਾਂ ਲੈਂਦੇ ਰਹੇ, ਇਹਨਾਂ ਨੂੰ ਜ਼ਿਆਦਾ ਪਤਾ ਹੋਣਾ। ਨਹੀਂ 골ਡ ਮੈਡਲ ਤੁਸੀਂ ਹੁਣ ਇਹ ਕੰਧਾਂ ਤੇ ਦੇਖਿਆ ਹੋਣਾ ਨਾ ਵੀ ਬੈਦ ਲਿਖੇ ਹੁੰਦੇ ਆ ਵੀ 골ਡ ਮੈਡਲਿਸਟ ਬੈਦ ਜਿਹੜੇ ਆ। ਅਸਲ ਵਿੱਚ ਕੀ ਆ ਕਿ ਜਿਹੜੇ ਬੰਦੇ ਯੂਨੀਵਰਸਿਟੀ ਟੌਪ ਕਰ ਜਾਂਦੇ ਆ, ਆਪਣੇ ਇਹ ਇੱਕ ਵੈਸੇ ਹੀ ਪੈਰ ਤੇ ਆ ਵੀ ਜਿਹੜਾ ਬੰਦਾ ਪਹਿਲੇ ਨੰਬਰ ਤੇ ਆ ਗਿਆ ਉਹ 골ਡ ਮੈਡਲਿਸਟ ਆ, ਜਿਹੜਾ ਦੂਜੇ ਦੇ ਉੱਤੇ ਆ ਗਿਆ ਉਹ ਸਿਲਵਰ ਦਾ ਰੱਖ ਲਿਆ। ਅਸੀਂ ਤਾਂ ਅਜੇ ਤੱਕ ਦੇਖਿਆ ਨਹੀਂ ਵੀ ਕਿਸੇ ਨੂੰ 골ਡ ਜਿਹੜਾ ਆ ਮਿਲਦਾ ਹੋਵੇ। ਆਸਟ੍ਰੇਲੀਆ ਗਿਆ ਸੀ, ਹਾਂਜੀ, ਉਹਦੇ ਬੜੇ ਵਧੀਆ ਡਾਕਟਰ ਦੇਖੇ, ਹਾਂਜੀ, ਬੜੇ ਮਿਲੇ ਇਹਨਾਂ ਨੂੰ। ਮੈਨੂੰ ਸਾਲਾ ਇੱਕ ਵੀ ਡਾਕਟਰ ਨਹੀਂ ਮਿਲਿਆ 골ਡ ਮੈਡਲਿਸਟ। ਸਾਲਾ ਇੱਥੇ ਜਲੰਧਰ ਚਾਹੀਦਾ, ਸਾਰੇ 골ਡ ਮੈਡਲਿਸਟ ਆ। ਹਾਂ ਇੱਥੇ ਦੀ ਹੋ ਰਿਹਾ ਨਾ ਤਰੀਕਾ। ਤੇਰੇ ਸਾਰੇ ਕਿੱਥੇ ਡਾਕਟਰ? ਮੈਂ ਤਾਂ ਕੋਈ ਸੁਣਿਆ ਨਹੀਂ ਤੇਰਾ ਕਿਹੜਾ ਸਾਰਾ ਡਾਕਟਰ। ਚੁੱਪ ਕਰਕੇ ਬੈਠਾ ਰਿਹਾ ਬਲੀਆਂ, ਗੱਲ ਕਰਦਾ ਤਰੀਕਾ। ਓਏ ਅਮਲੀਆ, ਓਏ ਇਸ ਉਮਰ 'ਚ ਕਿਉਂ ਕੰਧਾ ਪਵਾਉਣਾ ਘਰਾਂ 'ਚ? ਨਹੀਂ ਬੰਦਾ ਓਏ ਪੰਚਾਇਤ ਹੋ ਜਾਣੀ ਆ, ਪੰਚਾਇਤ ਹੋ ਜਾਣੀ ਆ। ਪਰ ਕੋਈ ਡਰ ਨਹੀਂ, ਕਿਤੇ ਦਾਈ ਨਾ ਛੱਤਰ ਚੱਕ ਲੈ। ਉਹਦੀ ਵੀ ਪੰਚਾਇਤ ਹੋ ਜਾਣੀ ਹੈ, ਮੈਂ ਤੈਨੂੰ ਦੱਸਾਂ। ਅੱਛਾ ਆ ਮਾਟਰਾ, ਚਲੋ ਆਪਾਂ ਆਸ ਕਰਦੇ ਹਾਂ ਵੀ ਬੰਦਾ ਪੜ੍ਹਿਆ ਲਿਖਿਆ। ਵੈਸੇ ਇਹ ਕਈ ਵਾਰ ਤਾਂ ਐਂ ਲੱਗਦਾ ਵੀ ਜਦੋਂ ਆਪਾਂ ਇਹ ਐਮਐਲਏ ਚੁਣ ਲੈਂਦੇ ਹਾਂ ਜਾਂ ਵਿਧਾਇਕ ਚੁਣ ਲੈਂਦੇ ਹਾਂ ਜਾਂ ਆਪਾਂ ਨੇਤਾ ਚੁਣ ਲੈਂਦੇ ਹਾਂ, ਜਦੋਂ ਤੱਕ ਦਾ ਚੁਣਨਾ ਹੁੰਦਾ ਉਦੋਂ ਤੱਕ ਤਾਂ ਲੋਕਾਂ ਦੇ ਮਗਰ ਫਿਰਦੇ ਆ। ਹੁਣ ਵੀ ਇੱਦਾਂ ਹੀ ਹੋਈ ਆ, ਲੋਕੀ ਕਈ ਵਾਰ ਫਿਰ ਨਾ ਬਦਲਾਅ ਜਾਂ ਚਾਹੁੰਦੇ ਹੁੰਦੇ ਆ, ਜਗ੍ਹਾ ਖਾਲੀ ਹੋਈ ਹੁੰਦੀ ਆ। ਮਾਨ ਸਾਹਿਬ ਵਰਗੇ ਫਿਰ ਜਿੱਤ ਵੀ ਜਾਂਦੇ ਆ, ਮੌਕਾ ਹੱਥ ਲੱਗ ਜਾਂਦਾ ਆ। ਪਰ ਜਿੱਦਾਂ ਦੀ ਫਿਰ ਬਿਆਨਬਾਜ਼ੀ ਕਰਦੀ ਨਾ, ਫਿਰ ਕਈ ਵਾਰ ਐ ਮਹਿਸੂਸ ਜਾਂ ਮੈਨੂੰ ਹੁੰਦਾ ਵੀ ਜਿੱਦਾਂ ਨਾ ਮੇਰਾ ਨਾ ਇਕੱਲੇ ਦਾ ਮੂੰਹ ਚੜਾਉਣ ਡਿਆ, ਮੈਂ ਤਾਂ ਏਦਾਂ ਹੀ। ਚਲੋ ਮਾਂ ਨੂੰ ਛੱਡ ਦਿੰਨੇ ਆ। ਇਹ ਜਿਹੜੇ 7 ਗੂੰਗੇ ਤੋਤੇ ਭੇਜੇ ਸੀਗੇ, ਉਹਨਾਂ ਨੇ ਕਹਿੰਦੇ ਚੰਦ ਚਾੜ ਦਿੱਤਾ ਉੱਥੇ ਰਾਜ ਸਭਾ ਦੇ ਵਿੱਚ ਜਾ ਕੇ। ਕਿਹੜੇ 7 ਉਹ ਤਾਂ ਕਹਿੰਦੇ ਉਹ ਕਿਹੜਾ ਵਾਲ ਆ ਉਹ, ਕੇਜਰੀਵਾਲ ਹੈ, ਸਾਰਾ ਕਰਿਓ। ਉਹ ਕਹਿੰਦੇ ਉਹਦੇ ਬੀਜੇ ਬੂਜੇ ਨੇ, ਕਹਿੰਦੇ ਸਾਡਾ ਕਿਹੜਾ ਮਾਮਾ ਲੱਗਦਾ। ਮੈਂ ਤਾਂ ਕਹਿਣਾ ਕੋਈ ਹੋਰ ਨਹੀਂ, ਮੈਂ ਲੱਗਿਆ ਕਮਾਈ ਆ ਗੱਲ। ਨਹੀਂ ਫਿਰ ਸਾਡੇ ਵਾਲੇ ਬੰਦਿਆਂ ਨੇ ਉੱਥੇ ਗੱਲਾਂ ਕਿਉਂ ਨਹੀਂ ਘਮਾਈਆਂ? ਉਹ ਤਾਂ ਕਹਿੰਦੇ ਉਹਦੇ ਬੀਜੇ ਬੂਜੇ ਉਧਰ ਪਤਾ ਨਹੀਂ ਕਿਹੜਾ ਛੋਟਾ ਜਿਹਾ ਮੁਲਕ ਆ, ਤੇ ਕਿਹੜਾ ਸਿੰਗਾਪੁਰ। ਨਹੀਂ ਸਿੰਗਾਪੁਰ ਜਾਣਾ ਸੀ ਕੇਜਰੀਵਾਲ ਸਾਹਿਬ ਨੇ, ਤੇ ਜਿਹੜੀ ਸੈਂਟਰ ਸਰਕਾਰ ਹੈ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ, ਜਿਹੜੀ ਕਿਉਂਕਿ ਫਾਈਲ ਆ ਸਾਡੇ ਜਿਹੜੇ ਚੀਫ ਮਿਨਿਸਟਰ ਆ, ਕਿਉਂਕਿ ਇਹ ਫਿਰ ਨੁਮਾਇੰਦੇ ਹੋ ਜਾਂਦੇ ਆ। ਇਹ ਵੀ ਇੱਕ ਵੈਸੇ ਬਹਿਸ ਦਾ ਮੁੱਦਾ ਆ ਕਿ ਕੋਈ ਚੀਫ ਮਿਨਿਸਟਰ ਜਿਹੜਾ ਜਾਣਾ ਚਾਹੁੰਦਾ ਆ ਉਹਨੂੰ ਸਰਕਾਰ ਕਿਉਂ ਨਹੀਂ, ਕਿਉਂਕਿ ਉਹਦਾ ਫਿਰ ਨਿੱਜੀ ਕੁਝ ਨਹੀਂ ਰਹਿੰਦਾ। ਨਹੀਂ ਮਾਟਰਾ ਫੇਰ ਤੂੰ ਤਾਂ ਹੁਣ ਇਹ ਕੇਜਰੀਵਾਲ ਦੇ ਹੁਣ ਪੱਖ 'ਚ ਮੈਂ ਨਹੀਂ ਪੱਖ ਦੀ ਜਦੋਂ ਸਹੀ ਗੱਲ ਕਰ ਨਹੀਂ ਦੇਖ ਨਾ ਮੈਂ ਨਹੀਂ ਮੰਨਦਾ, ਸਹੀ ਗੱਲ ਕਰਦਾ ਨਾ ਫੜ ਕੇ ਬੇਇੱਜ਼ਤੀਆਂ ਕਰਦੇ ਆ। ਤੇ ਮੈਂ ਤਾਂ ਦੱਸਾਂ ਇਹ ਪੜ੍ਹਿਆ ਲਿਖਿਆ ਮੈਂ ਪੜ੍ਹਿਆ ਲਿਖਿਆ, ਮੈਂ ਅਖਬਾਰਾਂ ਟਟੋਲ ਲੈਂਦਾ ਆ। ਚਲੋ ਮੰਨਿਆ, ਇਹ ਸਾਡੇ ਜਿਹੜੇ ਮੋਦੀ ਸਾਹਿਬ ਹੋਣੀ ਆ, ਉਹਨੇ ਕੇਜਰੀਵਾਲ ਆ, ਮੇਰੀ ਜੀਭ ਦੀ ਥੋੜੀ ਐ ਹੋ ਜਾਂਦੀ ਆ ਵੀ ਉਹਨੂੰ ਰੋਕਦੇ, ਚਲੋ ਮਾੜੀ ਗੱਲ ਆ। ਪਰ ਜਦੋਂ ਹੋਰ ਬੰਦੇ ਰੋਕੇ ਸੀਗੇ ਹਿਊਮਨ ਰਾਈਟਸ ਵਾਲੇ, ਉਦੋਂ ਇਹ ਦਿੱਲੀ ਵਾਲਾ ਕਿਉਂ ਨਹੀਂ ਬੋਲਿਆ? ਗੱਲ ਤਾਂ ਹੈ ਨਾ। ਬਿਲਕੁਲ ਨਹੀਂ, ਉਹ ਤਾਂ ਦੇਖੋ ਮੈਂ ਵੀ ਇਹੀ ਗੱਲ ਕਹਿ ਰਿਹਾ ਕਿ ਹਰ ਸਰਕਾਰ ਜਿਹੜੀ ਆਪਣੇ ਅਕੋਰਡਿੰਗ ਕਰਾਉਂਦੀ, ਪਰ ਨਾਲ ਦੀ ਨਾਲ ਇਹ ਆ ਕਿ ਜਦੋਂ ਤੁਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਆ, ਵਿਦੇਸ਼ਾਂ ਦੇ ਵਿੱਚ ਇੱਕ ਕਟੀਰੀਆ ਬਣਦਾ, ਵਿਦੇਸ਼ ਨੀਤੀ ਬਣਦੀ ਸਾਡੀ। ਸਾਡੇ ਰਸ਼ੀਆ ਦੇ ਨਾਲ ਸੰਬੰਧ ਹੋ ਰਿਹਾ, ਅਮਰੀਕਾ ਦੇ ਨਾਲ ਕੁਝ ਹੋ ਰਿਹਾ ਹਨਾ, ਹਰ ਇੱਕ ਦੀ ਇੱਕ ਵਿਦੇਸ਼ ਨੀਤੀ ਆ, ਉਹ ਸਾਨੂੰ ਫੋਲੋ ਕਰਨੀ ਪੈਣੀ ਆ। ਉਹਨਾਂ ਦੇ ਵਿੱਚ ਇਹ ਹੁੰਦਾ ਵੀ ਤੁਸੀਂ ਉੱਥੇ ਜਾ ਕੇ ਗੱਲ ਕੀ ਕਰਨੀ, ਤੁਸੀਂ ਉੱਥੇ ਜਾ ਕੇ ਇਦਾਂ ਦਾ ਬਿਆਨ ਨਾ ਦੇ ਦਿਓ ਵੀ ਜਿਹੜਾ ਸਾਡੀ ਵਿਦੇਸ਼ ਨੀਤੀ ਦੇ ਉਲਟ ਹੋਵੇ, ਕਿਉਂਕਿ ਉੱਥੇ ਇੱਕ ਆਮ ਬੰਦਾ ਨਹੀਂ, ਮੈਂ ਕੁਝ ਬੋਲੂੰਗਾ ਇੱਕ ਆਸਟ੍ਰੇਲੀਆ ਜਾ ਕੇ ਕਿਤੇ ਹੋਰ, ਉਹ ਕੋਈ ਮਾਇਨੇ ਨਹੀਂ ਰੱਖਦਾ। ਪਰ ਚੀਫ ਮਿਨਿਸਟਰ ਆ ਕੇ ਇੱਥੇ ਬੋਲੂੰਗਾ, ਉਹ ਮਾਇਨੇ ਰੱਖਦਾ। ਉਹਦੀ ਗੱਲ ਕਹਿਣ ਦਾ ਵੀ ਤਾਂ ਇਹਨੂੰ ਬੰਦ ਕੀਤਾ ਨਹੀਂ, ਬੰਦ ਉਹਨਾਂ ਨੇ ਅਸਲ ਦੇ ਵਿੱਚ ਕੀ ਆ ਕਿ ਇਹਨਾਂ ਨੇ ਉੱਥੇ ਸਕੂਲ ਦੇ ਇੱਥੇ ਦੇ ਐਜੂਕੇਸ਼ਨ ਪਲਾਨ ਦੇ ਬਾਰੇ ਦੱਸਣਾ ਸੀ। ਉਹ ਤੇ ਮੋਦੀ ਸਰਕਾਰ ਇਹ ਚਾਹੁੰਦੀ ਹੀ ਨਹੀਂ ਵੀ ਉਹਦਾ ਜਿਹੜਾ ਕ੍ਰੈਡਿਟ ਹੈ ਇਹਨੂੰ ਮਿਲ ਜਾਵੇ, ਇੱਕ ਇਹ ਕਾਰਨ ਆ। ਦੂਜਾ ਇਹ ਆ ਵੀ ਇਹਨਾਂ ਦੀ ਥੋੜੀ ਜਿਹੀ ਉਹ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਹਟੇ ਆ ਵੀ ਸਰਕਾਰਾਂ ਚਾਹੁੰਦੀਆਂ ਨਹੀਂ ਹੁੰਦੀਆਂ, ਜੇ ਤਾਂ ਉਹਨਾਂ ਦੇ ਬੰਦੇ ਹੁੰਦੇ ਇਹ ਤਾਂ ਸਿੱਧੇ ਚਲੇ ਜਾਣੇ ਸੀ। ਪਰ ਇਹਨਾਂ ਦੀ ਜਿਹੜੀ ਫਾਈਲ ਆ ਜੇ ਵੀ ਉਹ ਰਾਜਪਾਲ ਦੇ ਕੋਲ ਪੈ ਮੇਰਾ ਇੱਕ ਹੋਰ ਸਵਾਲ ਵੀ ਆ। ਤੂੰ ਪੜ੍ਹਿਆ ਲਿਖਿਆ ਵੀ ਸਲਾਹ ਪੜ੍ਹਿਆ ਲਿਖਿਆ, ਮੈਂ ਅਖਬਾਰਾਂ ਟਰੋਲ ਲੈਣਾ। ਇਹਨੇ ਤਾਂ ਘੋਟੇ ਲਾਏ 골ਡ ਮੈਡਲ ਰਹੇ ਨਾ ਇਹ। ਚਲੋ ਕੇਜਰੀਵਾਲ ਨੂੰ ਛੱਡ ਲੈਂਦੇ ਆ, ਜਿਹੜੇ ਆਪਣੇ 5 ਇੱਥੋਂ ਚੁਣ ਕੇ ਗਿਆ ਤੇ 2 ਹੋਰ ਨਾਲ ਹੋਰ ਚੁਣ ਲਏ, 7 ਸਾਡੇ ਆ ਕਹਿੰਦੇ ਰਾਜ ਸਭਾ ਦੇ ਵਿੱਚ, ਤੇ 3 ਕਹਿੰਦੇ ਦਿੱਲੀ ਵਾਲਿਆਂ ਦੇ ਵੀ ਹੈਗੇ ਆ, ਤੇ 7 ਵਾਲਿਆਂ ਨੇ ਫਿਰ ਪੰਜਾਬ ਦਾ ਤਾਂ ਕੋਈ ਮੁੱਦਾ ਨਹੀਂ ਉਠਾਇਆ। ਤੇ ਉੱਧਰ ਅਸੀਂ ਸਿਮਰਨਜੀਤ ਸਿੰਘ ਮਾਨ ਦੀ ਹੁਣ ਲੱਤ ਵੱਢਣ ਨੂੰ ਫਿਰਦੇ ਆਂਗੇ, ਤੂੰ ਨਹੀਂ ਬੋਲਦਾ, ਸਰਕਾਰ ਤਾਂ ਉੱਧਰ ਵੀ ਨਹੀਂ ਕੋਈ ਬੋਲਦੀ। ਨਹੀਂ ਇਹ ਤਾਂ ਮੁੱਦਾ ਵੀ ਸਹੀ ਆ। ਨਹੀਂ ਪੰਜਾਬ ਦੇ ਕਿੰਨੇ ਮੁੱਦੇ ਆ, ਡੈਮਾਂ ਦਾ ਮੁੱਦਾ ਆ, ਨਸ਼ਿਆਂ ਦਾ ਮੁੱਦਾ ਆ, ਹੈ
ਬਿਲਕੁਲ। ਨੌਜਵਾਨ ਪੀੜ੍ਹੀ ਉਹਦੇ ਵਿੱਚ ਫਿਰ ਉਹੀ ਆ ਵੀ ਰਾਜ ਸਭਾ ਜਿਹੜੇ ਆ ਉਹ ਵੀ ਪਿੰਜਰੇ ਦੇ ਤੋਤੇ ਹੀ ਆ। ਰਾਜ ਸਭਾ ਦੇ ਵਿੱਚ ਬਣਾਈ ਤਾਂ ਇਸ ਕਰਕੇ ਸੀ ਵੀ ਜਿਹੜੇ ਬੰਦੇ ਨਹੀਂ ਜਿੱਤ ਸਕਦੇ, ਇੰਟੈਲੈਕਚੁਅਲ ਜਿਹੜੇ ਬੰਦੇ ਆ, ਬੁੱਧੀਜੀਵੀ ਲੋਕ ਆ ਜਿਹੜੇ ਕਿ ਇਸ ਤਰੀਕੇ ਨਾਲ ਚੱਲ ਜਾਣਾ ਹਨਾ ਇਸ ਤਰੀਕੇ ਦੇ ਨਾਲ ਉੱਥੇ ਜਾਣ। ਪਰ ਬੁੱਧੀਜੀਵੀ ਉੱਥੇ ਭੇਜਦਾ ਕੌਣ ਆ? ਇੱਥੇ ਤਾਂ ਆਪਣਾ ਆ ਵੀ ਮੇਰਾ ਜਿਹੜਾ ਲੰਬੜ ਦੇ ਨਾਲ ਕਿੱਦਾਂ ਦਾ ਰਿਲੇਸ਼ਨ ਆ ਜਾਂ ਮੇਰਾ ਤਾਏ ਦੇ ਨਾਲ ਰਿਲੇਸ਼ਨ ਕਿੱਦਾਂ ਦਾ ਰਿਲੇਸ਼ਨ ਕੰਮ ਕਰਦੇ ਆ। ਫਿਰ ਉਹਦੇ ਵਿੱਚ ਵੀ ਮੈਂ ਜਿੱਦਾਂ ਕਹੂੰਗਾ ਜੀ ਨਹੀਂ ਬੁੱਧ ਨੂੰ ਬਸ ਇਹ ਆ। ਨਹੀਂ ਫਿਰ ਲੰਬੜ ਤੋਂ ਛਪਾ ਕੇ ਨਿਕਲੀ, ਉਹ ਲੰਬੜ ਨੂੰ ਭੇਜ ਦਿੰਦੇ ਜਾਂ ਇਹਦੇ ਖਾਲਾਂ ਨੂੰ ਛਪਾ ਕੇ ਨਿਕਲੀ, ਘੱਟ ਘੱਟ ਨਸ਼ਿਆਂ ਤੇ ਤਾਂ ਬੋਲ ਲੈਂਦਾ। ਆਹ ਨਹੀਂ ਗੱਲ ਤਾਂ ਨਹੀਂ ਇਹ ਕਹਿੰਦਾ ਵੀ ਨਸ਼ੇ ਬਹੁਤ ਚੰਗੀ ਚੀਜ਼ ਆ, ਹੋਰ ਬੀਜੋ। ਨਹੀਂ ਮੈਂ ਬੀਜਣੇ ਵਾਲੇ ਠੀਕ ਆ, ਬੀਜਣੇ ਵਾਲੇ ਉਹ ਮਾਸਟਰ ਹੋਰ ਤਾਂ ਗੱਲ ਛੱਡ, ਆਪਣਾ ਇਆਲੀ ਇਹ ਬੜਾ ਅੱਜ ਤਾਂ ਜਾਮਣਿਆ ਫਿਰ ਤਾਇਆ ਆਪਣਾ ਕਦੋਂ ਹੋ ਗਿਆ ਹੈ? ਤੂੰ ਵੇ ਪੰਚਾਇਤ ਕਰਾਏਗਾ ਮੈਨੂੰ ਨਹੀਂ ਲੱਗਦਾ। ਤਾਏ ਦਾ ਪਿਛੋਕੜ ਅਕਾਲੀ ਆ। ਕਾਲੀਆਂ ਦੇ ਨਾਲ ਲੰਬੜਾ ਭੁੱਲੀ ਜਾਣਾ ਮੈਂ ਤਾਇਆ ਅਕਾਲੀਆਂ ਨੂੰ ਭਾਵੇਂ ਐਤਕੀ ਵੋਟ ਨਹੀਂ ਪਾਈ ਪਰ ਦਿਲੋਂ ਅਕਾਲੀ ਆ। ਨਹੀਂ ਆਪਾਂ ਕਾਲੀ ਸਾਰੀ ਉਮਰ ਰਹੇ ਆ, ਹਾਂ ਇਹ ਕਿ 40 ਆ ਕਰਾਂਗੇ ਫਿਰ ਚੱਲਾਂਗੇ। ਹਾਂਜੀ ਦਿਲੋਂ ਅਕਾਲੀ ਆ, ਉਹਦਾ ਬੀਜੇਪੀ ਦੇ ਨਾਲ ਜਾਰੀ ਆ। ਕੀ ਗੱਲ ਹੈ ਵੀ ਕਾਹਤੋਂ ਕਰਦਾ ਇਦਾਂ? ਯਾਲੀ ਦੇਖੋ ਇਸ ਵੇਲੇ ਜੇ ਲੀਡਰਸ਼ਿਪ ਚੇਂਜ ਦੀ ਆਪਾਂ ਗੱਲ ਕਰ ਲਈਏ, ਜਿੱਦਾਂ ਲੰਬੜ ਦੱਸਦਾ ਵੀ ਸਿਮਰਨਜੀਤ ਸਿੰਘ ਮਾਨ ਜਿਹੜੇ ਮੁੱਦੇ ਸਾਰੇ ਉਠਾਉਂਦਾ ਹੁਣ ਤੱਕ ਜਿੱਤਿਆ ਵੀ ਆ ਉਹ। ਪਰ ਆ ਭਗਤ ਸਿੰਘ ਵਾਲੀ ਗੱਲ ਕਰਕੇ ਇਹ ਲੋੜ ਨਹੀਂ ਸੀ ਗੱਲ ਕਰਨ ਦੀ, ਬੇਲੋੜੀ ਗੱਲ ਕਰਕੇ ਥੋੜਾ ਜਿਹਾ ਇੱਕ ਗੈਪ ਜ਼ਰੂਰ ਆ ਗਿਆ ਲੋਕਾਂ ਦੇ ਮਨਾਂ ਦੇ ਵਿੱਚ। ਇਹ ਆ ਕਿ ਦੇਖੋ ਇੱਕ ਆਪਸ਼ਨ ਦਿੱਤੀ ਵੀ ਅਕਾਲੀ ਨਹੀਂ, ਇੱਕ ਉਹ ਸਾਰਾ ਜਿਹੜਾ ਫੀਲਡ ਆ ਖਾਲੀ ਆ। ਹੁਣ ਅਕਾਲੀ ਕੌਣ ਹੋਵੇ? ਸਿਮਰਨਜੀਤ ਸਿੰਘ ਮਾਨ ਅਕਾਲੀ ਹੋ ਸਕਦਾ ਕਿਉਂਕਿ ਸਿੱਖ ਇੱਕ ਵਿਦਵਾਨ ਬੰਦਾ, ਉਹ ਜਿਹੜਾ ਆ ਭਗਤ ਸਿੰਘ ਕਰਕੇ ਇੱਕ ਕਸ਼ਮਕਸ਼ ਜੀ ਚੱਲ ਪਈ ਕਿਉਂਕਿ ਲੋਕ ਜਿਹੜੇ ਉਹਨੂੰ ਸ਼ਹੀਦ ਮੰਨਦੇ ਆ, ਦਿਲਾਂ ਦੇ ਵਿੱਚ ਹੈ ਰਿਸਪੈਕਟ ਹੈ ਹਨਾ। ਬਾਕੀ ਚਲੋ ਜਿੱਦਾਂ ਵੀ ਆ, ਪਰ ਦੂਜੇ ਪਾਸੇ ਹੁਣ ਜਿਹੜਾ ਉਹ ਇੱਕ ਗੈਪ ਪਿਆ, ਇਆਲੀ ਸਾਹਿਬ ਨੂੰ ਪਤਾ ਆ ਵੀ ਇਹ ਗੈਪ ਹੁਣ ਮੈਂ ਭਰ ਸਕਦਾ। ਉਹਨਾਂ ਨੇ ਰਾਸ਼ਟਰਪਤੀ ਚੋਣ ਦਾ ਜਿਹੜਾ ਬਾਈਕਾਟ ਕਰ ਦਿੱਤਾ। ਜਿਹੜੇ ਲੋਕ ਮਾਨ ਸਾਹਿਬ ਤੋਂ ਨਾਰਾਜ਼ ਹੋਣੇ ਦਿਲੋਂ ਗੱਲ, ਹਾਂਜੀ ਹੁਣ ਉਹਨਾਂ ਨੂੰ ਉਹ ਦੱਸੂਗਾ। ਹਾਂਜੀ ਤੇ ਇਸ ਵੇਲੇ ਬਿਆਨ ਦੇ ਕੇ ਇਆਲੀ ਨੂੰ ਬਹੁਤ ਸਾਰੇ ਲੋਕ ਹੋਣੇ ਆ ਜਿਹੜੇ ਦਾਖਾਂ ਤੋਂ ਜਿੱਤਦੇ ਆ, ਦਾਖਾਂ ਵਾਲੇ ਲੋਕ ਜਾਣਦੇ ਹੋਣਗੇ, ਬਾਹਰਲੇ ਬੰਦਿਆਂ ਨੂੰ ਪਤਾ ਹੀ ਨਾ ਹੋਵੇ ਵੀ ਇਆਲੀ ਕੌਣ ਆ। ਪਰ ਆਪ ਰਾਸ਼ਟਰਪਤੀ ਨੂੰ ਵੋਟ ਨਾ ਪਾ ਕੇ ਇਸ ਵੇਲੇ ਉਹ ਸੁਰਖੀਆਂ ਦੇ ਵਿੱਚ ਆ। ਬਿਲਕੁਲ ਲੋਕੀ ਪੁੱਛਦੇ ਆ ਵੀ ਕੌਣ ਆ ਇਆਲੀ, ਘੱਟੋ ਘੱਟ ਸਰਚ ਕਰ ਰਹੇ ਆ ਵੀ ਇਆਲੀ ਜਿਹੜੇ 3 ਇਹਨਾਂ ਦੇ ਐਮਐਲਏ ਜਿੱਤੇ ਆ। ਉਹਦਾ ਵਧੀਆ ਕੀਤਾ ਹਾਂਜੀ ਤੇ ਭਮਾਂ ਬਾਲੇ ਨਹੀਂ ਜਿੱਤੇ, ਤਿੰਨ ਜਿੱਤੇ ਆ, ਦੁਆਬਾ ਵੀ, ਹਾਂਜੀ ਮਾਝਾ ਵੀ ਤੇ ਮਾਲਵਾ ਵੀ। ਹਾਂ ਇੰਨਾ ਚ ਇੱਕ ਬੰਦਾ ਇੱਕ ਬੰਦਾ ਹਾਂਜੀ ਦਹੀਂ ਨੂੰ ਚਾਗ ਰੱਖ ਲਿਆ ਥੋੜਾ ਜਿਹਾ। ਹਾਂ। ਪਰ ਇਆਲੀ ਨੇ ਇਹ ਕਹਿ ਦਿੱਤਾ ਵੀ ਅੱਗੇ ਤੋਂ ਜਾਗ ਵੀ ਨਹੀਂ ਲੱਗਣਾ। ਇਸ ਵਾਰ 3 ਸੀਟਾਂ ਜਿਹੜੀਆਂ ਜਿੱਤੀਆਂ, ਇੱਕ ਮਜੀਠੀਏ ਦੀ ਵਾਈਫ, ਇੱਕ ਡਾਕਟਰ ਸੁਖੀ ਬੰਗਿਆ ਤੋਂ ਤੇ ਇੱਕ ਇਹ 3 ਬੰਦੇ ਜਿਹੜੇ ਜਿੱਤੇ ਆ। ਉਹ ਕਹਿੰਦਾ ਵੀ ਇੰਨੀ ਗਿਰਾਵਟ ਆ ਰਹੀ ਆ ਵੀ ਜਿਹੜਾ ਰਾਸ਼ਟਰਪਤੀ ਤੁਸੀਂ ਵੋਟ ਪਾਉਣ ਲਈ ਕਹਿਤਾ, ਘੱਟੋ ਘੱਟ ਕਹਿੰਦਾ ਵੀ ਮੈਂ ਤਾਂ ਰੈਪਰੈਜ਼ੈਂਟ ਕਰ ਰਿਹਾ ਅਕਾਲੀ ਦਲ ਨੂੰ, ਮੈਂ ਸੀਨੀਅਰ ਲੀਡਰ ਆ ਅਕਾਲੀ ਦਲ ਦਾ। ਹੈਗਾ ਵੀ ਹੁਣ ਉਹ ਸੀਨੀਅਰ ਆ, ਉਹ ਕਈ ਵਾਰੀ ਜਿੱਤ ਚੁੱਕਾ। ਬਾਕੀ ਡਾਕਟਰ ਸੁਖੀ ਆ, ਉਹ ਵੀ ਬਾਅਦ ਦੇ ਵਿੱਚ ਆਏ ਹੋਰਾਂ ਪਾਰਟੀਆਂ ਚੋਂ, ਉਹ ਤਾਂ ਪਹਿਲੀ ਵਾਰ ਜਿੱਤੀ ਆ ਮਜੀਠੀਆ ਦੀ ਵਾਈਫ। ਹੁਣ ਇਹ ਸੀਨੀਅਰ ਬੰਦਾ, ਪਰ ਉਹਨੂੰ ਜਿਹੜਾ ਉਹ ਕਹਿੰਦਾ ਮੈਨੂੰ ਪੁੱਛਿਆ ਨਹੀਂ ਗਿਆ। ਹੁਣ ਜਦੋਂ ਪੁੱਛਿਆ ਨਹੀਂ ਗਿਆ ਵੋਟ ਪਾਉਣ ਦੇ ਲਈ, ਉਹਨੇ ਇਤਰਾਜ਼ ਵੀ ਕਰਤਾ, ਨਾਲ ਦੀ ਨਾਲ ਇਹ ਵੀ ਲੋਕਾਂ ਨੂੰ ਦੱਸਤਾ ਵੀ ਮੇਰੇ ਵਿੱਚ ਕਾਬਲੀਅਤ ਜ਼ਰੂਰ ਹੈਗੀ ਆ, ਵੀ ਬਾਦਲਾਂ ਨੂੰ ਪਿੱਛੇ ਹਟਾ ਕੇ ਮੈਂ ਜ਼ਰੂਰ ਅੱਗੇ ਆ ਸਕਦਾ। ਜਾਣ ਕੇ ਉਹ ਲੋਕਾਂ ਨੂੰ ਦੱਸਿਆ ਵੀ ਮੈਂ ਵੀ ਕੋਈ ਚੀਜ਼ ਹੈ। ਦਾਅਵੇਦਾਰੀ ਕਰਤੀ ਵੀ ਮੈਂ ਕਿਹਾ ਬਾਦਲ ਲਈ, ਸੁਖਬੀਰ ਬਾਦਲ ਲਈ ਸਪੈਸ਼ਲੀ ਵੱਡੇ ਬਾਦਲ ਸਾਹਿਬ ਚਲੋ ਹੁਣ ਹਨਾ ਹਾਂਜੀ ਆ ਹਾਂਜੀ ਉਹਨਾਂ ਲਈ ਖਤਰਾ ਪੈਦਾ ਹੋ ਗਿਆ। ਨਾਲੇ ਤਾਇਆ ਤੂੰ ਖਤਰੇ ਦੀ ਗੱਲ ਕੀਤੀ ਹੈ, ਖਤਰਾ ਪੈਦਾ ਨਹੀਂ ਹੋ ਗਿਆ, ਖਤਰਾ ਹੋ ਗਿਆ ਆ। ਹਾਂ ਮੈਂ ਪੜਿਆ ਲਿਖਿਆ, ਮੈਂ ਅਖਬਾਰਾਂ ਟਟੋਲ ਲੈਣਾ। ਬਾਦਲ ਨੂੰ ਸੁਖਬੀਰ ਨੂੰ ਅੱਖਾਂ ਦਿਖਾ ਗਿਆ ਵਾਲੀ, ਕਹਿੰਦਾ ਬਈ ਅਸੀਂ ਜਿਹੜੀ ਕਮੇਟੀ ਤੁਸੀਂ ਬਣਾਈ ਸੀਗੀ ਪਿੰਡਾਂ 'ਚ ਸਰਵੇ ਕਰਕੇ ਆਓ ਵੀ ਕਾਲੀ ਕਿਉਂ ਹਾਰੇ ਆ, ਕਰਤੂਤਾਂ ਹੀ ਮਾੜੀਆਂ ਸੀ, ਹਾਰਨੇ ਹੀ ਸੀਗੇ, ਉਹ ਪੁੱਛ ਲੈਂਦੇ। ਨਿਆਣੇ ਨੂੰ ਪਤਾ ਕਿਹੜੀਆਂ ਕਰਤੂਤਾਂ ਤੋਂ ਹਾਰੇ, ਕਮੇਟੀ ਬਣਾਉਣ ਦੀ ਕੀ ਲੋੜ, ਚਲੋ ਬਣਾ ਲਈ। ਤੇ ਉਹਨੇ ਆ ਕੇ ਸੁਖਬੀਰ ਹੁਣੀ ਫਿਰ ਰਿਪੋਰਟ ਪੜ੍ਹੀ ਆ, ਹੁਣ ਠੰਡੇ ਵਾਸਤੇ ਪਾਈ ਹੋਈ ਆ ਤੇ ਹੁਣ ਕੱਢਣੀ ਤਾਂ ਪੈਣੀ ਆ। ਤੇ ਸੁਖਬੀਰ ਕਹਿੰਦਾ ਫਿਰ ਕਹਿੰਦਾ ਮੈਂ ਪਿੱਛੇ ਹਟ ਜਾਨਾ, ਕਹਿੰਦਾ ਹਟ ਜਾ। ਠੀਕ ਹੈ ਵੇ ਆਹੋ ਤੇ ਤੂੰ ਕਾਹਨੂੰ ਖੜੀ ਜਾਨਾ? ਪਰ ਤਾਇਆ ਇੱਥੇ ਇਆਲੀ ਕੱਲੇ ਦੀ ਗੱਲ ਨਹੀਂ, ਸਿੱਧਾ ਹੋ ਗਿਆ ਲੰਬੜਾ। ਇਹ ਕਹਿ ਲਓ ਵੀ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਡੁੱਬਦਾ ਆ ਜਾਂ ਕੋਈ ਬੀੜਾ ਡੁੱਬਦਾ ਆ, ਉਹਦੇ ਵਿੱਚ ਫਿਰ ਸਾਰੇ ਹੀ ਡੁੱਬਦੇ ਆ, ਉਹਦੇ ਵਿੱਚ ਇਹ ਨਹੀਂ ਕੋਈ ਨਹੀਂ ਸਾਥ ਦਿੰਦਾ। ਹੁਣ ਇਹਦੇ ਵਿੱਚ ਕੀ ਆ ਕਿ ਜਦੋਂ ਹੁਣ ਸੁਖਬੀਰ ਬਾਦਲ ਨੂੰ ਇਧਰੋਂ ਤਾਂ ਅੱਖਾਂ ਦਿਸੀਆਂ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਉਹਨੂੰ ਸ਼ੌਕ ਜਿਹੜਾ ਝਟਕਾ ਲੱਗਾ ਉਹ ਹਰਨਾਮ ਸਿੰਘ ਧੁੰਮਾ ਤੋਂ ਲੱਗਾ, ਦਮਦਮੀ ਟਕਸਾਲ ਵਾਲਿਆਂ ਤੋਂ, ਹਨਾ। ਉਹਨਾਂ ਤੋਂ ਉਮੀਦ ਨਹੀਂ ਸੀ ਹੁਣ ਤੱਕ ਜਿਹੜਾ ਆ ਉਹਨਾਂ ਨੇ ਪੂਰਾ ਪ੍ਰਚਾਰ ਰੱਖਿਆ। ਪਰ ਦੇਖਣ ਵਾਲੀ ਗੱਲ ਆ ਇਹ ਵੀ ਜਿੱਦਾਂ ਹਰਨਾਮ ਸਿੰਘ ਧੁੰਮਾ ਹੀ ਪਿੱਛੇ ਹਟ ਗਿਆ, ਇਆਲੀ ਵੀ ਅੱਖਾਂ ਦਿਖਾਉਂਦਾ ਵੀ ਇਹਨਾਂ ਦੇ ਸਾਰੇ ਗਰਦਿਸ਼ ਲੱਗਦੇ ਬਾਦਲਾਂ ਦੇ। ਸਭ ਕੁਝ ਚੱਲਦਿਆਂ ਦਾ ਹੁੰਦਾ, ਜਿਹੜਾ ਸਮਾਂ ਜਿਹੜਾ ਹੁੰਦਾ ਆ
ਉਹਦੇ ਨਾਲ ਸਾਰੇ ਚੱਲਦੇ ਆ ਜੀ ਹੁਣ ਉਹਦਾ ਸਮਾਂ ਨਹੀਂ ਬਦਲਦਾ ਹੁਣ ਸਾਰੇ ਡੁੱਬਦੇ ਸ਼ੱਪ ਨੂੰ ਚੂਹੇ ਵੀ ਛੱਡ ਜਾਂਦੇ ਜਲ ਜਾਂ ਤਾਇਆ ਨਾਲੇ ਮਾਸਟਰ ਗੱਲਾਂ ਗੁੱਲਾਂ ਤੂੰ ਬਥੇਰੀਆਂ ਗੱਲ ਨਹੀਂ ਆ ਦਰ ਪੜਿਆ ਲਾ ਕੇ ਤੇ ਘੋਟਾਈਆਂ ਮੇਰੀ ਤਾਂ ਇੱਕ ਕੰਮ ਦੀ ਗੱਲ ਸੁਣ ਲਓ ਮੈਂ ਤੁਹਾਨੂੰ ਦੱਸਾਂ ਪਤੇ ਦੀ ਗੱਲ ਆ ਇਹ ਉਹੀ ਨਹੀਂ ਲੰਬੜ ਮੈਨੂੰ ਕਹਿੰਦੇ ਉਹ ਚਾਹੇ ਚਲੋ ਘਰ ਨਹੀਂ ਪੁੱਛਦੀ ਲੰਬੜਦਾਰ ਨਹੀਂ ਜਿਹੜਾ ਹੁਣ ਇਹ ਤੁਸੀਂ ਮਸਲਾ ਰੱਖ ਕੇ ਹਟੇ ਆ ਕਿਹੜਾ ਮਸਲਾ ਇੱਕ ਤੁਸੀਂ ਮਸਲਾ ਨਹੀਂ ਮਾਸਟਰ ਨੇ ਰੱਖਿਆ ਸੀਗਾ ਕਹਿੰਦਾ ਵੀ ਉਹ ਸਰੋਪਾ ਪਾ ਕੇ ਠੰਡਾ ਕਰਤਾ ਅੱਛਾ ਮੈਂ ਜਦੋਂ ਦਾ ਇਹ ਪੜਿਆ ਨਾ ਮੈਨੂੰ ਬੜੀ ਨਮੋਸ਼ੀ ਹੋਈ ਆ ਸਿੱਖੀ ਬਾਰੇ ਸਿੱਖੀ ਜਿਹੜੀ ਵਿਰਾਸਤ ਹੈ ਉਹਦੇ ਬਾਰੇ ਮੈਨੂੰ ਵੀ ਨੌਲੇਜ ਹੈਗੀ ਆ ਦੇਖੋ ਇਹ ਪਹਿਲੀ ਗੱਲ ਤਾਂ ਇਹ ਗੱਲਾਂ ਕਰਨੀਆਂ ਬਣਦੀਆਂ ਨਹੀਂ ਸੀ ਜਿੱਦਾਂ ਹੁਣ ਆਪਣੇ ਮਾਸਟਰ ਨੇ ਕਿਹਾ ਜੇ ਹੁਣ ਤੁਸੀਂ ਕਰੇ ਲਈਆਂ ਸੀਗੀਆਂ ਤਾਂ ਇੰਨੀ ਢੰਗਾਈ ਜਾਣ ਦੀ ਲੋੜ ਨਹੀਂ ਸੀ ਕਿਉਂਕਿ ਜਿਹੜਾ ਸਰੋਪਾ ਆ ਨਾ ਇਹਦੀ ਜਿਹੜੀ ਮਹੱਤਤਾ ਆ ਸਿੱਖੀ ਦੇ ਵਿੱਚ ਬਹੁਤ ਆ ਦੋ ਘੱਲੂ ਘਾਰੇ ਹੋ ਗਏ ਛੋਟਾ ਤੇ ਵੱਡੇ ਦੇ ਫਿਰ ਅਸੀਂ ਸਰਹੱਦ ਤੱਕ ਜਾ ਕੇ ਫਤਹ ਕੀਤੀ ਆ ਫਿਰ ਸਾਡੇ ਸਾਹਿਬਜ਼ਾਦੇ ਨੇ ਸ਼ਹੀਦੀਆਂ ਪਾਈਆਂ ਚਮਕੌਰ ਦੀ ਗੜੀ ਦੀਆਂ ਲੜਾਈਆਂ ਹੋਈਆਂ ਵੀ ਜੇ ਤੁਹਾਡੇ ਸਰੋਪਿਆਂ ਨੇ ਏਦਾਂ ਹੀ ਠੰਡਾ ਪਾਉਣੀਆਂ ਸੀਗੀਆਂ ਫਿਰ ਉਹ ਸ਼ਹੀਦੀਆਂ ਕੱਲ ਹੀ ਦੇ ਗਏ ਆ ਉਹ ਵੀ ਤੇ ਜਾ ਕੇ ਠੰਡਾ ਹੀ ਪਾ ਲੈਂਦੇ ਔਰ ਜੇ ਉਹਨਾਂ ਨਾਲ ਜਾ ਕੇ ਸੁਲ੍ਹਾ ਕਰ ਲੈਂਦੇ ਸੋ ਇਹ ਵਿਧਾਨਕ ਤੌਰ ਤੇ ਜਾਂ ਧਾਰਮਿਕ ਤੌਰ ਤੇ ਇਹ ਬਿਲਕੁਲ ਗਲਤ ਗੱਲ ਆ ਲੰਬੜ ਸੰਪੂਰਨਤਾ ਉਹਦਾ ਖੰਡਨ ਕਰਦਾ ਮੈਂ ਤੁਹਾਨੂੰ ਦੱਸਾਂ ਉਹ ਤਾਂ ਹੈਗਾ ਪੜਿਆ ਲਿਖਿਆ ਬਸ ਨਹੀਂ ਹੈ ਮੈਂ ਘੋਟਾ ਨਹੀਂ ਨਾ ਲਾਇਆ ਚਲੀਏ ਕੰਡ ਹੈ ਚਾਲਾ ਕਾਪੀ ਇਹ ਲੇਟ ਚਾਰਜ ਹੁੰਦਾ ਮਿਲਣਾ ਹੈ ਥੋੜੇ ਟਾਈਮ ਚਾਰਜ ਹੁੰਦਾ ਜਿੰਨਾ ਸਮੇਂ ਡੀਜ਼ਲ ਇੰਜਨ ਲੱਗਦਾ ਮੈਨੂੰ ਇਹਦੇ ਨਾਲ ਸ਼ਹਿਰ ਨੂੰ ਚੱਲਦੇ ਆ ਇਹਨੂੰ ਕੋਈ ਨਾ ਕੋਈ ਸ਼ਿਕਾਰ ਫੜ ਲੈਣਾ ਰਾਹ ਦੇ ਵਿੱਚ ਚੱਲ ਬਾਹਰ ਕਾਪੀ ਠੀਕ ਹੈ ਲੰਬੜਦਾਰ ਜੀ ਚੱਲ ਰਹੀ